इस बेड़ी दा पूर हमेशा शाला सही सलामत। दुनिया उत्ते मौजा माने ते सुखीए रोज क़यामत। मिठा मिठा बोल जबानो दुश्मन सज्जन अगे, इत्थे उत्थे दुई जहाने तेनू तत्ती हवा ना लगे। अजकल दा एक्टर ना इक्को दिन च हिट होना चाहता और इक्को दिन च अपनी वो प्राइड चाहता। ये साडे जमाने च नहीं। असी हर काम करते सां, थिएटर लाउंदे, स्टेज लाउणा, कलियां करनियां, काम करने, भी काम करना, उस काम चों निकल असी फिर वैरी गुड वैरी गुड। तो मैं सिपाहियां दे मैं कहा डुग 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 डुग। ਜਿਹੜਾ ਥੱਕ ਕੇ ਰਾਹ 'ਚ ਬਹਿ ਜਾਵੇ ਉਹਨੂੰ ਦੇਰ ਨਾ ਹੋਵੇ ਤੇ ਕੀ ਹੋਵੇ, ਜਿਹੜਾ ਪਿਛਲੀਆਂ ਗੱਲਾਂ ਤੇ ਅੜ ਜਾਵੇ ਉਹ ਜ਼ੇਰ ਨਾ ਹੋਵੇ ਤੇ ਕੀ ਹੋਵੇ, ਜਿਹੜਾ ਨਾਲ ਤਬਦੀਲੀਆਂ ਖਹਿ ਜਾਵੇ ਉਹ ਦਲੇਰ ਨਾ ਹੋਵੇ ਤੇ ਕੀ ਹੋਵੇ, ਜਿਹਦੀ ਕੰਡ ਤੇ ਮਾਂ ਦਾ ਹੱਥ ਹੋਵੇ ਉਹ ਸ਼ੇਰ ਨਾ ਹੋਵੇ ਤੇ ਕੀ ਹੋਵੇ। ਵਾਹ। ਦੁੱਲਾ ਨੇ ਉਹ ਅਗਲਾ ਉਹ ਮੈਸੇਜ ਉਹ ਖੋਲਿਆ ਆਪਣਾ ਜੋ ਵੀ YouTube ਜਾਂ Facebook ਜਾਂ, ਤੇ ਬੁੱਢੀ ਨੇ ਵੇਖ ਵੇਖ ਕੇ ਉਹਨੇ ਆਪਣਾ ਖੋਲਿਆ, ਉਹਨੇ ਆਪਣਾ WhatsApp उन्हें खोल लिया। तो उन्होंने कहा क्या क्या देख रही हो? उनका जो तुम देख रहे हो, तुम आज भी देख रही हो। उनका तुम्हें नहीं पता आज तुम्हारी शादी तो लड़ाई हो गई थी, तलाक हो गई। तो ना ही वो टेंपो वाले दादा है कहते घर चले जाओ। हाँ तो वो जवान जी लड़की बैठ गई, कौन है? ये नानो है, ये कौन है? दादो। वो इन्नियां दादियां ते साड़ियां ते दादियां बकायदा एक दादियां ते दादे आवाज़ां उन्हां दियां। ਪਿਆਰੇ ਵੇਖਣ ਵਾਲਿਓ, ਅਸਾਂ ਆਪਣੇ ਪਿਛਲੇ ਵਲੌਗ ਦੇ ਵਿੱਚ ਜਵਾਦ ਵਸੀਮ ਸਾਹਿਬ ਜਿਹੜੇ ਕਿ ਸਾਡੇ ਪਿਆਰੇ ਦੇਸ਼ ਦੇ ਬੜੇ ਵੱਡੇ ਅਦਾਕਾਰ ਨੇ, ਮਜ਼ਹਬੀ ਹਵਾਲੇ ਦੇ ਨਾਲ ਉਹਨਾਂ ਦਾ ਬੜਾ ਨਾਂ ਹੈ, ਸਕਾਲਰ ਨੇ, ਉਹਨਾਂ ਦੇ ਨਾਲ ਇੱਕ ਨਸ਼ਿਸਤ ਕੀਤੀ, ਉਹਨਾਂ ਦੇ ਨਾਲ ਗੱਲਬਾਤ ਅਸਾਂ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕੀਤੀ, ਜਿਹਨੂੰ ਤੁਸੀਂ ਬਹੁਤ ਪਸੰਦ ਕੀਤਾ। ਚੂੰਕਿ ਸਾਡਾ ਪਿਛਲਾ ਵਲੌਗ ਜ਼ਿਆਦਾ ਤਵੀਲ ਹੋ ਗਿਆ ਸੀ ਤੇ ਅਸਾਂ ਤੁਹਾਡੇ ਨਾਲ ਇਹ ਵਾਅਦਾ ਕੀਤਾ ਸੀ ਕਿ ਅਸੀਂ ਇਹੋ ਹੀ ਗੱਲਬਾਤ ਜਿਹੜੀ ਇਹਨਾਂ ਦੇ ਨਾਲ ਅਸਾਂ ਮੁਲਾਕਾਤ ਕਰਕੇ ਤੇ ਇਹਨਾਂ ਨਾਲ ਕੀਤੀ ਹੈ, ਇਹ ਇਸੇ ਵਲੌਗ ਦੇ ਪਾਰਟ 2 ਦੇ ਵਿੱਚ ਅਸੀਂ ਤੁਹਾਡੀ ਖਿਦਮਤ ਦੇ ਵਿੱਚ ਪੇਸ਼ ਕਰਾਂਗੇ। ਤੇ ਹਾਜ਼ਰ ਖਿਦਮਤ ਹੈ ਜਨਾਬ ਜਵਾਦ ਵਸੀਮ ਸਾਹਿਬ ਦੇ ਨਾਲ ਸਾਡੀ ਮੁਲਾਕਾਤ ਦਾ ਦੂਸਰਾ ਹਿੱਸਾ। ਬਾਜ਼ਾਰ ਹੁਸਨ ਨਾਲ ਤਾਲੁਕ ਰੱਖਣ ਵਾਲੀਆਂ ਵੀ ਉਦੋਂ ਖਵਾਤੀਨ ਡਰਾਮਿਆਂ 'ਚ ਉਦੋਂ ਜ਼ਿਆਦਾ ਉਹੀ ਆਉਂਦੀਆਂ ਹਨ ਕੰਮ ਕਰਨ ਵਾਸਤੇ। ਉਹਨਾਂ ਦੀਆਂ ਤੁਸੀਂ ਬੜਿਆਂ ਨੂੰ ਨਾ ਜੀ ਉੱਥੋਂ ਕੱਢ ਕੇ ਤੇ ਮਤਲਬ ਉਹਨਾਂ ਨੂੰ ਬਾਇਜ਼ਤ ਤੌਰ 'ਤੇ ਘਰਾਂ 'ਚ ਵਸਾਇਆ, ਉਹਨਾਂ ਦੇ ਖੁਦ ਨਿਕਾਹ ਕਰਾਏ, ਪੜ੍ਹਾਏ। ਮੇਰੀ ਬੀਵੀ ਮਾਂ ਬਣ ਜਾਂਦੀ ਹੈ, ਮੈਂ ਪਿਓ ਬਣ ਜਾਂਦਾ। ਸਾਡੇ ਘਰੋਂ ਕਈ ਰੁਖਸਤ ਹੋਈ ਹੈ। ਵਾਹ ਵਾਹ। ਤੇ ਸਾਡੇ ਪੇਤੀਆਂ ਨੇ ਬਾਈ। ਉਹ ਫਿਰ ਉਹ ਜਿਹੜਾ ਸੀ ਨਾ ਕਿ ਇਸ ਫੀਲਡ 'ਚ ਕਿਉਂ ਆਏ, ਉਹਦਾ ਜਵਾਬ ਫਿਰ ਇਹ ਅੱਲਾ ਨੇ ਦਿੱਤਾ ਕਿ ਤੇਰੇ ਕੋਲ ਇੱਥੇ ਅਸੀਂ ਕੰਮ ਲੈਣਾ ਸੀ। ਅੱਲਾਹੁ ਅਕਬਰ ਅੱਲਾਹ। ਉਹ ਫਿਰ ਉਹ ਜਿਹੜਾ ਹੁਣ ਦੇਖਣਾ ਕਿ ਬੱਚੇ ਹਾਫਜ਼ ਹੋ ਗਏ। ਹੁਣ ਮੇਰਾ ਜਿਹੜਾ ਬਹੂ ਹੈ ਉਹ ਇਰਫਾਨ ਹਾਸ਼ਮੀ ਸਾਹਿਬ ਦੀ ਬੇਟੀ ਹੈ। ਅੱਛਾ। ਉਂਗਲਾ ਤੇ ਹਾਂ ਹਾਂਜੀ ਹਾਂਜੀ। ਤੇ ਇਰਫਾਨ ਸਾਹਿਬ ਮੇਰੇ ਕੋਲ ਕੁਰਾਨ ਸ਼ਰੀਫ ਪੜ੍ਹਿਆ ਤੇ ਬੱਚੀਆਂ ਉਹਨਾਂ ਦੇ ਬੱਚੇ ਸਾਰੇ ਹਾਫਜ਼ ਤੇ ਮੇਰੇ ਬੱਚੇ ਵੀ ਹਾਫਜ਼ ਤੇ ਕਿੰਨੇ ਅਦਾਕਾਰਾਂ ਦੇ ਬੱਚੇ ਹਾਫਜ਼ ਸਭ ਉੱਪਰ। ਵਾਹ। ਤੇ ਸਾਰਿਆਂ ਨੂੰ ਹੱਜ ਤੇ ਲੈ ਕੇ ਗਏ ਆ, ਤਕਰੀਬਨ ਸਾਰੇ ਹੋ ਆਏ ਨੇ। ਬੇਟੀਆਂ ਵੀ ਸਾਡੀਆਂ ਡਰਾਮੇ ਵਾਲੀਆਂ ਕੁੜੀਆਂ ਵੀ ਤੁਸੀਂ ਜਾ ਕੇ ਰੋਂਦੀਆਂ, ਅੱਲਾ ਕੋ ਪਿਆਰ ਕਰਦੀਆਂ, ਮਾਫੀਆਂ ਮੰਗ, ਕਿਉਂਕਿ ਰੱਬ ਜਿਹੜਾ ਵੇ ਉਹ ਪਿਆਰ ਕਰਦਾ, ਅਸੀਂ ਤੁਸੀਂ ਨਫ਼ਰਤ ਕਰਨਾ। ਵਾਹ। यानी एक वाक़े तो बाद कि एक जनाजा आया, सैयदना फ़ारूक रज़ी अल्लाह फरमाया या रसूल अल्लाह सल्लल्लाहु अलैहि वसल्लम ये अच्छा आदमी नहीं था, आप जनाजा ना पढ़ाएं। तो आप सरकार इस्लाम ने फरमाया कि जो मौजूद लोग हैं कोई इसकी किसी नेकी की गवाही देता है? एक साहबी ने कहा रज़ी अल्लाह कि मैंने इसको एक दफ़ा मुसलमानों की जमात के पहरे में रात गुजारते देखा। वाह। तो आप जब उम्र पीछे हट जाओ, इसकी नेकी सामने आ गई। वाह वाह। एक नेकी तो आपने ਉਹਦਾ ਜਨਾਜ਼ਾ ਪੜਾਇਆ, ਨਬੀ ਆਖਿਰ ਜ਼ਮਾਨ ਹੈ ਖੁਦ ਪੜਾਇਆ। यानी जनती होने से केड़ा शक रहा, शक ही नहीं रहा ना जी। तो अल्लाह दे रसूल सल्लल्लाहु अलैहि वसल्लम जी है ना नज़र मुबारक, वो ये एक नेकी तो माफ़ी रहमतुल्लिल आलमीन साहब। यानी नेकी वास्ते बंदा जा रहा है। मसलन आपनू एक साहबी ने कहा जी या रसूल अल्लाह सल्लल्लाहु अलैहि वसल्लम अगर जंग में कोई आदमी मेरा बाजू काट दे, अब मैं उसके ऊपर चढ़ के तो उसकी गर्दन काटने लगूँ, वो पीछे से नीचे से कलमा पढ़ दे, तो क्या करूँ? आपने कहा छोड़ के पीछे हट जाओ।
सुभान अल्लाह, उन्होंने कहा, जी वो तो मेरी तलवार के डर से। आपने कहा तुमने उसके दिल का कैसे पता? वाह वाह, अगर तुम ऐसा नहीं करोगे तुम उसकी जगह पे चलोगे, वो तुम्हारी जगह पे आ जाएगा। आह, ਇਹ ਵੀ ਅੱਲਾਹ ਤੇ ਰਸੂਲ ਸੱਲੱਲਾਹੁ ਅਲੈहि ਵਸੱਲਮ ਦੀ ਸਾਨੂੰ ਤਰਬੀਅਤ। ਵਾਹ ਉਸ ਅਸੀਂ ਹੁਣ ਤੁਹਾਨੂੰ ਵੀ ਭੈੜਾ ਕਹਿਣ ਡਏ ਆ ਤੇ ਉਹਨੂੰ ਵੀ ਕਹਿਣ ਡਏ। ਅੱਜ ਜਿਸ ਤਰ੍ਹਾਂ ਮੈਂ ਤਾਰਕ ਟੈਡੀ ਸਾਹਿਬ ਦਾ ਜਨਾਜ਼ਾ ਪੜ੍ਹਿਆ। ਹਾਂ, ਉਹ ਗੱਲ ਸੱਚ ਸੁਣਾਓ ਕਿ ਉਦੋਂ ਉੱਥੇ ਤੁਸੀਂ ਤਾਰਕ ਟੈਡੀ ਸਾਹਿਬ ਦੀਆਂ ਬੜੀ ਤਾਰੀਫ ਕੀਤੀ ਜਨਾਜ਼ੇ ਤੋਂ ਬਾਅਦ, ਹਾਂਜੀ, ਤੇ ਉਹਨਾਂ ਦੇ ਵਾਸਤੇ ਦੁਆਏ ਖੈਰ ਬੜੀ ਅੱਛੀ ਕਰਵਾਈ। ਉਹ ਬੜਾ ਸੋਸ਼ਲ ਮੀਡੀਆ ਤੇ ਰੌਲਾ ਪਿਆ ਹੈ ਕਿ ਜੀ ਉਹ ਤਾਰਕ ਟੈਡੀ ਤੇ ਇੰਝ ਸੀ ਤੇ ਇੰਝ ਸੀ ਤੇ ਤੁਸੀਂ ਇੱਕ ਮਤਲਬ ਅਸਤਗਫੁਰੁल्लाह, ਮਰੇ ਬੰਦੇ ਨੂੰ ਵੀ ਨਹੀਂ ਸਰ ਅਸੀਂ ਲੋਕ ਬਖਸ਼ਦੇ ਹਾਂ। ਤੇ ਮੇਰੇ ਕਿ ਮੇਰੇ ਆਕਾ ਅਲੈਹਿ ਸਲਾਮ ਨੇ ਫਰਮਾਇਆ ਕਿ ਆਪਣੇ ਮੁਰਦਿਆਂ ਦੀ ਬਦਤਰੀਫ ਨਾ ਕਰ, ਇਹਨਾਂ 'ਚ ਐਬ ਨਾ ਕੱਢੇ। ਉਹ ਅੱਲਾਹ ਕੋਲ ਟੁਰ ਗਏ। ਤੁਸੀਂ ਉਹਨਾਂ ਦੀ ਤਾਰੀਫ ਕਰਨੀ ਹੈ, ਤੁਹਾਡੀ ਤਾਰੀਫ ਤੇ ਅੱਲਾਹ ਤਾਲਾ ਨੇ ਉਹਦਾ ਫੈਸਲਾ ਕਰ ਦੇਣਾ। ਅੱਲਾਹੁ ਅਕਬਰ, ਅੱਲਾਹ। ਤੇ ਮੇਰੀ ਫੀਲਡ ਜਿੱਥੇ ਮੈਂ ਸਾਰੀ ਜ਼ਿੰਦਗੀ ਗੁਜ਼ਾਰੀ ਹੈ, ਜਿੱਥੇ ਮੈਂ ਲੋਕਾਂ ਦਾ ਪਿਆਰ ਦੇਖਿਆ, ਯਾਨੀ ਦੁਆਵਾਂ ਕਬੂਲ ਹੁੰਦੇ ਦੇਖੀਆਂ, ਉਹਨਾਂ ਦੇ ਅੱਲਾਹ ਦੇ ਘਰ ਉਹਨਾਂ ਨੂੰ ਰੋਂਦਿਆਂ ਦੇਖਿਆ, ਸਰਕਾਰੇ ਦੋ ਆਲਮ ਸਲਮ ਦੇ ਰੌਜ਼ੇ ਤੇ ਉਹਨਾਂ ਨੂੰ ਚੀਖਾਂ ਮਾਰਦੇ ਦੇਖਿਆ। ਵਾਹ, ਉਹਨਾਂ ਨੂੰ ਮੈਂ ਕਿਵੇਂ ਪੈੜਾ ਕਵਾਂ, ਕਿਉਂ ਕਵਾਂ? ਤੇ ਨਾਲੇ ਕਿਸੇ ਨੂੰ ਵੀ ਸਹੀ ਕਰਨਾ ਹੋਵੇ, ਜਿਹੜੀ ਆਮ ਗੱਲ ਅਸੀਂ ਸੁਣਦੇ ਰਹਿਣਾ ਕਿ ਬੁਰੇ ਕੋ ਬੁਰਾ ਨਾ ਕਹੇ ਤਾਂ ਕਿਆ ਕਰੇ। ਬਈ ਤੁਸੀਂ ਬੁਰਾ ਕਹਿ ਕੇ ਤਮਾਸ਼ਾ ਦੇਖ ਲਿਆ, ਕਾਫੀ ਸਾਰਾ ਦੇਖ ਲਿਆ, ਤੇ ਬਾਕੀ ਵੀ ਦੇਖ ਲਓ। ਤੇ ਜੇ ਕਿਸੇ ਨੂੰ ਕੋਈ ਤਾਰੀਫ ਥੋੜੀ ਜਿਹੀ ਕਰਕੇ ਤੇ ਕਿਸੇ ਨੂੰ ਸਹੀ ਕਰਨ ਦਾ ਤਰੀਕਾ ਹੀ ਹੈ ਉਹਦੀ ਹੌਸਲਾ ਅਫਜ਼ਾਈ, ਉਹਦੀ ਕਿਸੇ ਅੱਛਾਈ ਦੀ ਤਾਰੀਫ ਕਰੋ। ਉਹ ਹਰ 100 ਤੇ 100 ਤੇ ਨਾ ਗਲਤੀ ਹੁੰਦੀ, ਇੱਕ ਦੀ ਅੱਛੀ ਕੋਈ ਉਹਦੀ ਉਸ ਗੱਲ ਦੀ ਤਾਰੀਫ ਕਰੋ। ਤੇ ਅਸੀਂ ਤੇ ਲੋਕਾਂ ਨੂੰ ਬਦਲਦੇ ਦੇਖਿਆ। ਬਦਲਦੇ ਕੀ ਦੇਖਿਆ, ਬਿਲਕੁਲ ਹੀ ਬਦਲ, ਯਾਨੀ ਕਰੈਕਟਰਿਸਟਿਕ ਹੀ ਬਦਲ ਗਿਆ, ਕੈਮਿਸਟਰੀ ਬਦਲ ਗਈ ਹੈ। ਨਿੱਕੀ ਜਿਹੀ ਗੱਲ ਤਾਂ ਹੈ, ਮੇਰੀ ਧੀ ਰਾਣੀ ਅੱਲਾ ਨਾਲ ਬੜਾ ਪਿਆਰ ਕਰਦੀ, ਐਨਾ ਹੀ ਕਿਹਾ ਤੇ ਉਹ ਰੋਣ ਲੱਗ ਪਈ। ਉਹ ਰੋਣ ਲੱਗ ਪਈ ਮੈਨੂੰ। ਤੇ ਨਾਲੇ ਸਰ ਜਿਹਨੇ ਕਤਲ ਵੀ ਕੀਤਾ ਹੁੰਦਾ ਮੇਰੇ ਆਕਾ, ਉਹਨੂੰ ਵੀ ਜੱਜ ਸਾਹਿਬ ਜਿਹੜੇ ਨੇ ਜ਼ਰਾ ਜਿਹਾ ਕਿਸੇ ਪਾਸੇ ਕੋਈ ਲਕੂਨਾ ਰਹੇ ਤੇ ਕੀ ਆਂਦਾ ਹੈ ਕਿ ਸ਼ੱਕ ਦਾ ਫਾਇਦਾ ਦੇਤੇ ਹੋਏ ਬਰੀ ਕਰ ਦਿਆ। ਤੇ ਇਸ ਵਾਸਤੇ ਵੇਖੋ ਜੀ, ਕਤਲ ਤੋਂ ਵੱਡਾ ਕਿਹੜਾ ਜੁਰਮ ਹੈ। ਤੇ ਅਗਰ ਕਿਸੇ ਬੰਦੇ ਨੇ ਚਲੋ ਗੁਨਾਹ ਹੀ ਕੀਤੇ ਨੇ, ਮੇਰੇ ਨੋਟਿਸ ਵਿੱਚ ਵੀ ਨੇ, ਲੇਕਿਨ ਸਰ ਬਖਸ਼ਿਸ਼ ਦਾ ਜਿਹੜਾ ਤਰਾਜ਼ੂ ਹੈ ਜਾਂ ਉਹ ਤੇ ਇਖਤਿਆਰ ਮਾਲਕ ਕੁੱਲ ਜੱਜ ਤੇ ਅੱਲਾਹ। ਮੈਂ ਤੇ ਨਹੀਂ ਜੱਜ। ਹਾਂਜੀ, ਮੇਰੇ ਨਾਲ ਕਿੰਨੇ ਮੇਰੇ ਹੁਣ ਅੰਦਰ ਕਿੰਨੇ ਐਬ ਨੇ, ਉਹ ਓਪਨ ਹੋ ਜਾਂਦੇ ਆ, ਤੁਸੀਂ ਇੰਟਰਵਿਊ ਛੱਡ ਕੇ ਦੌੜ ਜਾਓ। ਓਏ ਯਾਰ, ਅੱਲਾਹ ਨੇ ਪਰਦਾ ਸਤਾਰੁਲ ਅਯੂਬ, ਇਸ ਬੇੜੀ ਦਾ ਪੂਰ ਹਮੇਸ਼ਾ ਸ਼ਾਲਾ ਸਹੀ ਸਲਾਮਤ, ਦੁਨੀਆ ਉੱਤੇ ਮੌਜਾਂ ਮਾਣੇ ਤੇ ਸੁਖੀਏ ਰੋਜ਼ ਕਿਆਮਤ। ਮਿੱਠਾ ਮਿੱਠਾ ਬੋਲ ਜ਼ਬਾਨੋ ਦੁਸ਼ਮਨ ਸੱਜਣ ਅੱਗੇ, ਮਿੱਠਾ ਮਿੱਠਾ ਬੋਲ ਜ਼ਬਾਨੋ ਦੁਸ਼ਮਨ ਸੱਜਣ ਅੱਗੇ, ਇੱਥੇ ਉੱਥੇ ਦੂਈ ਜਹਾਨੇ ਤੈਨੂੰ ਤੱਤੀ ਹਵਾ ਨਾ ਲੱਗੇ। ਵਾਹ, ਉਹ ਮਿੱਠਾ ਬੋਲ ਜਾ ਯਾਰ। ਕੀ ਹੋ ਗਿਆ? ਕਿਉਂ ਕੌੜਾ ਬੋਲੀ ਜਾਣਾ, ਬੋਲੀ ਜਾਣਾ, ਕੋਈ ਥੋੜਾ ਜਿਹਾ ਮਿੱਠਾ ਵੀ ਬੋਲ ਦੇ। ਇੰਨਾ ਕਿ ਮਿੱਠਾ ਬੋਲ ਜਾਣਾ। ਮੈਂ ਦੇਖਿਆ, ਇਹ ਮੇਰਾ ਐਕਸਪੀਰੀਅੰਸ ਹੈ ਕਿ ਜ਼ਿੰਦਗੀਆਂ ਬਦਲ ਗਈਆਂ। ਮੇਰੀ ਹੁਣ ਕੱਲੇ ਦੀ ਦਾੜੀ ਤੇ ਕਿੰਨਿਆਂ ਨੇ ਮੇਰੇ ਨਾਲ ਹੱਜ ਕੀਤਾ। ਤੁਹਾਨੂੰ ਤੇ ਇਸ ਗੱਲ ਦਾ ਤੁਸੀਂ ਪੜ੍ਹਦੇ ਰਹਿੰਦੇ। ਹਾਂਜੀ ਹਾਂਜੀ, ਹਰ ਵਾਰ ਮਾਸ਼ਾਅੱਲਾ ਅੱਲਾਹ ਪਾਕ ਨੇ ਤੁਹਾਨੂੰ ਹੱਜ ਤੇ ਬੁਲਾਇਆ। ਔਰ ਦਰਜਨਾ ਤੁਸੀਂ ਲੈ ਕੇ ਗਏ ਹੋ ਮਾਸ਼ਾਅੱਲਾ। ਉਹਨਾਂ ਦੇ ਵਾਲਿदैन, ਭੈਣਾਂ, ਭਰਾ। ਤੇ ਇਹ ਕੀ ਮੈਂ ਗਲਤ ਕੀਤਾ? ਨਹੀਂ, ਕਿਸੇ ਨੂੰ ਅੱਛਾ ਕਵਾਂਗੇ ਕਿ ਟੁਰੇ ਕਰਨਾ। ਅੱਲਾਹ ਪਾਕ ਦੀ ਹੌਸਲਾ ਅਫਜ਼ਾਈ। ਬੱਚੇ ਨੂੰ ਬੰਦਾ ਕਹਿੰਦਾ ਕਿੰਨਾ ਅੱਛਾ ਪੜ੍ਹ ਕੇ ਆਇਆ, ਭਾਵੇਂ ਲੀਕਾ ਮਾਰ ਕੇ ਆਇਆ। ਤੇ ਜਦੋਂ ਇਸ ਤਰ੍ਹਾਂ ਹੀ ਇਨਸਾਨ ਦੇ ਅੰਦਰ ਇੱਕ ਬੱਚਾ ਹੈ, ਵਾਹ, ਉਹ ਤੁਸੀਂ ਉਸ ਬੱਚੇ ਨੂੰ ਵੀ ਤਾਂ ਜ਼ਰਾ ਪਿਆਰ ਕਰ ਲਓ ਨਾ, ਕਿਉਂ ਵੱਡਾ ਹੀ ਵੇਖੀ ਜਾਣ ਡਏ। ਮੈਨੂੰ ਯਾਦ ਹੈ ਇੱਕ ਵਾਰੀ ਬੱਸ ਜਾ ਰਹੇ ਸੀ ਤੇ ਇੱਕ ਬਜ਼ੁਰਗ ਸਨ, ਉਹ ਕੋਈ ਸੀਟ ਤੋਂ ਕੋਈ ਉਹਨਾਂ ਦੀ ਕਿਸੇ ਖਾਤੂਨ ਨਾਲ ਕੋਈ ਐਸੇ ਅਲਫਾਜ਼, ਤੇ ਉਹ ਕਹਿੰਦੇ, ਉਹ ਬਜ਼ੁਰਗ ਕੀ ਕਹਿੰਦੇ ਨੇ, ਜਿੱਥੋਂ ਮੈਂ ਹੈਰਾਨ ਹੋਇਆ। ਬੁੱਢੇ ਜਿਹੇ ਬਜ਼ੁਰਗ, ਹਾਂ ਮੇਰੀਏ ਮਾਏ ਕਿੱਥੇ ਵੇ ਤੂੰ, ਅੱਜ ਹੁੰਦੀ ਤੇ ਤੇਰੇ ਨਾਲ ਗੱਲ ਕਰਦੀ। ਮੈਂ ਕਿਹਾ ਲੈ ਇਹ ਕਾਕਾ ਬੋਲਿਆ, ਬਾਬਾ ਨਹੀਂ ਬੋਲਿਆ, ਇਹ ਕਾਕਾ ਬੋਲ ਪਿਆ ਕਿ ਔਰਤ ਸੀ ਤੇ ਮੈਂ ਕੀ ਗੱਲ ਕਰਦਾ, ਮਾਂ ਹੁੰਦੀ ਤੇ ਇਹਦੇ ਨਾਲ ਗੱਲ ਕਰਦੀ ਹੈ। ਤੇ ਨਾਲੇ ਮੇਰੀ ਸਰਕਾਰ ਅੱਲਾਹ ਪਾਕ ਤੋਂ ਬਾਅਦ ਸਭ ਤੋਂ ਵੱਡਾ ਦਰਦੀ ਦੁਨੀਆ ਤੇ ਫਿਰ ਮਾਂ ਹੀ ਹੈ। ਬਿਲਕੁਲ, ਤਾਂ ਹੀ ਤੇ ਸਰ ਮਾਧੋ ਲਾਲ ਹੁਸੈਨ ਵੀ ਆਖਿਆ ਕਿ ਮਾਏ ਨਹੀਂ ਮੈਂ ਕਿਹਨੂੰ ਆਖਾਂ ਦਰਦ ਵਿਛੋੜਾ। ਜਿੱਥੇ ਸਰ ਬੰਦੇ ਨੂੰ ਇੰਤਹਾ ਹੋ ਜਾਂਦੀ ਹੈ ਤਕਲੀਫ ਦੀ, ਪਰੇਸ਼ਾਨੀ ਦੀ, ਉੱਥੇ ਬੰਦਾ ਇਹ ਆਂਦਾ ਯਾ ਅੱਲਾ, ਤੇ ਜਾਂ ਫਿਰ ਯਾ ਨਹੀਂ ਮੇਰੀਏ ਮਾਏ ਹੈ ਜੀ। ਉਹ ਬਾਬਾ
ਇਹ ਹੁਣ ਵੀ ਮੈਨੂੰ ਵੀ ਕਈ ਵਾਰੀ ਕੋਈ ਇਸ ਤਰ੍ਹਾਂ ਪੜਾਉਂਦਾ ਤੇ ਮੈਨੂੰ ਮੈਂ ਕਹਿੰਦਾ ਅੰਮੀ ਕਿੱਥੇ, ਯਾਨੀ ਕਿ ਮੂੰਹ ਨਿਕਲ ਜਾਂਦਾ। ਫਿਰ ਪਤਾ ਕਿ ਨਹੀਂ ਉਹ ਤੇ ਨਹੀਂ ਹੈਗੇ। ਅੱਲਾਹ ਮੈਂ ਸ਼ੇਰ ਵੀ ਕਹਿਣਾ ਹੁੰਦਾ ਨਾ ਕਿ ਜਿਹੜਾ ਥੱਕ ਕੇ ਰਾਹ 'ਚ ਬਹਿ ਜਾਵੇ ਉਹਨੂੰ ਦੇਰ ਨਾ ਹੋਵੇ ਤੇ ਕੀ ਹੋਵੇ, ਜਿਹੜਾ ਪਿਛਲੀਆਂ ਗੱਲਾਂ ਤੇ ਅੜ ਜਾਵੇ ਉਹ ਜ਼ੇਰ ਨਾ ਹੋਵੇ ਤੇ ਕੀ ਹੋਵੇ, ਜਿਹੜਾ ਨਾਲ ਤਬਦੀਲੀਆਂ ਖਹਿ ਜਾਵੇ ਉਹ ਦਲੇਰ ਨਾ ਹੋਵੇ ਤੇ ਕੀ ਹੋਵੇ, ਜਿਹਦੀ ਕੰਡ ਤੇ ਮਾਂ ਦਾ ਹੱਥ ਹੋਵੇ ਉਹ ਸ਼ੇਰ ਨਾ ਹੋਵੇ ਤੇ ਕੀ ਹੋਵੇ। ਵਾਹ ਵਾਹ ਵਾਹ। ਉਹ ਮੈਨੂੰ ਜ਼ਮਾਨਾ ਯਾਦ ਆ, ਅਮਾਨੁੱਲਾ ਸਾਹਿਬ ਨਾਲ ਜੁਗਤਾਂ ਹੋਣੀਆਂ ਨਾ ਜੀ ਜੀ। ਪੇੜ ਭਖਦੇ ਸਨ ਪੌਣਾ ਘੰਟਾ ਤੇ ਲੋਕਾਂ ਮੈਨੂੰ ਦੇਖਿਆ ਨਾ ਆਮਨੇ ਸਾਹਮਣੇ ਜੀ, ਪੇੜ ਭਖੇ ਨੇ ਜਿਹੜੀ ਜੁਗਤੀ ਹੋਏ ਉਹ ਤੁਸੀਂ। ਤੇ ਉਹ ਅਮਾਨੁੱਲਾ ਸਾਹਿਬ ਤੇ ਫਿਰ ਓਰੀਜਨਲ ਪਹਿਲਵਾਨ ਸਨ ਤੇ ਅਸੀਂ ਨਾਲ ਐਵੇਂ ਰਲ ਰੋਲ ਕੇ। ਤੇ ਅਸੀਂ ਕੀ ਕਰਦੇ ਹੁੰਦੇ ਸੀ, ਜਾ ਕੇ ਮਾਂ ਦੇ ਪੈਰੀ ਪੈਣਾ ਗਾ, ਮੇਰੀ ਰਾਤ ਦੀ ਮੁਕਾਬਲਾ ਹੈਗਾ ਜੁਗਤਾਂ ਦਾ। ਜੁਗ ਉਹਨਾਂ ਕਹਿੰਦਾ ਵੀ ਆਹ ਕੀ ਹੁੰਦੀ, ਮੈਂ ਕਿਹਾ ਜੀ ਅੰਮੀ ਜੀ ਉਹ ਹੋਤਾ ਕੁਛ। ਤੇ ਫਿਰ ਮੈਂ ਸਰਕਾਰ ਮਾਧੋ ਲਾਲ ਹੁਸੈਨ ਜਾਣਾ, ਉੱਥੇ ਮਲੰਗਾ ਨੇ ਮੇਰਾ ਇੰਤਜ਼ਾਰ ਕਰ ਰਹੇ ਹਨ, ਹਾਂ ਬਈ ਕੀ ਬਣਿਆ ਫਿਰ ਪਿੰਡ ਦਾ। ਵਾਹ 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 ਵਾਹ। ਫਿਰ ਉਹਨਾਂ ਟੋਰਨਾ ਅਗਲੀ ਰਾਤ ਵਾਸਤੇ ਗਲਾ ਵੀ ਫਿਰ ਅੱਲਾ ਦਾ ਸਪੁਰਦ ਪਈ ਇਹ ਪੇੜ ਭਖਦੇ। ਅੱਲਾ ਨੇ ਫਤਹ ਦੇਣੀ ਉਸ ਕੰਮ ਵਿੱਚ ਵੀ। ਉਹਨੇ ਬਹੁਤਾ ਤੇ ਉਹੀ ਜਿੱਦੇ ਸਨ ਜਿਹੜੀ ਸੱਚੀ ਗੱਲ ਹੈ। ਉਹ ਸਰ ਮਾਨੁੱਲਾ ਸਾਹਿਬ ਤੇ ਚਲੋ ਸ਼ਹਿਨਸ਼ਾਹ ਸਟੇਜ, ਕਹਿੰਦੇ ਲੇਕਿਨ ਉਹਨਾਂ ਦੇ ਨਾਲ ਟੱਕਰ ਆਈ ਜਾਣਾ ਜਿਹੜਾ ਦਾ ਜੀ, ਇਹਦੇ ਨਾਲ ਵੀ ਤਾਂ ਫਿਰ ਤੁਹਾਨੂੰ ਪਤਾ ਲਿਸ਼ਕ ਹੁੰਦੀ ਹੈ। ਉਹ ਇਹ ਲੋਕੀ ਜੰਮੀ ਇਹਦੇ ਨਾਲ ਟਕਰਾਇਆ। ਇੱਧਰ ਨੂੰ ਮਾਨੁੱਲਾ ਸਾਹਿਬ ਨੇ ਉਹਨਾਂ ਦੇ ਇੱਧਰ ਤੇ ਕਲੈਪ ਹੋ ਜਾਣੀ ਕਿ ਲਓ ਜੀ ਹੁਣ ਉਹ ਪਥੱਲੇ ਪਥੁੱਲੇ ਮਾਰੋ ਵੀ ਹੁਣ ਘੰਟਾ ਗਿਆ ਜੀ, ਸਿਗਰਟ ਸੂਟ ਆਪਣੇ ਸੁੱਟੋ ਤੇ ਜ਼ਰਾ ਹੁਣ। ਅੱਛਾ ਹਜ਼ੂਰ, ਇਹ ਦੱਸੋ ਕਿ ਤੁਹਾਨੂੰ ਉਹ ਜਿਹੜਾ ਇੰਗਲੈਂਡ ਵਾਲਾ ਵਾਕਿਆ ਸੁਣਾਇਆ ਜੇ ਤਾਉਲਾ ਇਸਾ ਖੇਲਵੀ ਸਾਹਿਬ ਦਾ, ਤੁਸੀਂ ਗਏ ਉੱਥੇ ਕਿਹੜੇ ਕੋਈ ਜੋਕ ਬੜਾ ਜ਼ਬਰਦਸਤ ਤੁਸੀਂ ਕੋਈ ਸੁਣਾਇਆ, ਕੋਈ ਗੱਲ ਪੁਰਾਣੀ ਸੁਣਾਓ, ਕੋਈ ਚੁਟਕਲਾ ਸੁਣਾਓ। ਕੋਈ ਇੱਕ ਜੋ ਉੱਥੇ ਤੇ ਸਾਰੀ ਰਾਤ ਦੇ ਜੋਕ ਤੇ ਚੱਲ ਫਿਰ ਫਿਲਬਦੀ ਹੋਇਆ ਨਾ। ਉਹ ਇਹੋ ਜਿਹਾ ਮੌਕੇ ਤੇ ਫਿਲਬਦੀ ਸ਼ੁਰੂ ਹੋ ਜਾਂਦਾ, ਕੋਈ ਬੰਦਾ ਸਾਹਮਣੇ ਵੇਖ ਲਿਆ ਕਿ ਬਹੁਤ ਮੋਟਾ ਬੈਠਾ ਹੈ ਤੇ ਉਹਨੂੰ ਕਹੀ ਜਾ ਰਿਹਾ ਕਿ ਇਹਨਾਂ ਦੀ ਕੱਲ ਸਾਲ ਕਿਹੜਾ ਸੀ ਜੀ, ਮਾਸ਼ਾਅੱਲਾ ਪੂਰੇ 40 ਮਣ ਦੇ ਹੋ ਗਏ ਨੇ। ਵਾਹ ਵਾਹ। ਹੈ ਇਹ ਜਦੋਂ ਜਹਾਜ਼ 'ਚ ਬਹਿੰਦੇ ਨੇ ਤੇ ਇਹਨਾਂ ਨੂੰ ਫਿਰ ਦਰਮਿਆਨ 'ਚ ਬਿਠਾਉਂਦੇ ਨੇ ਤਾਂ ਕਿ ਜਹਾਜ਼ ਉਲਾਰ ਨਾ ਹੋ ਜਾਏ। ਫਿਰ ਫਿਲਬਦੀ ਫਿਰ ਚੱਲ। ਅੱਛਾ ਫਿਰ ਇੱਕ ਮੈਂ ਉੱਥੇ ਸੁਣਾਇਆ, ਮੈਂ ਕਿਹਾ ਜੀ ਇੱਕ ਬੰਦੇ ਨੇ ਤੋਤੀ ਰੱਖੀ ਸੀ ਤੇ ਉਹ ਬਹੁਤ ਨਾ ਬਦਤਮੀਜ਼ੀ ਕਰਦੀ ਸੀ ਤੇ ਉਹ ਜਿਹੜਾ ਮਹਿਮਾਨ ਆਵੇ ਉਹ ਬਦਤਮੀਜ਼ੀ ਤੇ ਬੁਰਾ ਭਲਾ ਕਰੇ, ਉਹ ਬੜਾ ਸ਼ਰਮਿੰਦਾ ਹੋਵੇ। ਇੱਕ ਦਿਨ ਮਹਿਮਾਨ ਆਇਆ ਤੇ ਤੋਤੀ ਨੇ ਹਸਬੇ ਦਸਤੂਰ ਉਹਨੂੰ ਬਦਤਮੀਜ਼ੀ ਕੀਤੀ। ਉਹਨੇ ਕਿਹਾ ਮਾਫੀ ਚਾਹੁੰਦਾ ਯਾਰ, ਇਹ ਬਹੁਤ ਮੈਂ ਉਹਨੂੰ ਵੇਚ ਹੀ ਦੇਣਾ, ਮੈਂ ਉਹਨੂੰ ਵੜ ਦੇਣਾ। ਉਹਨੇ ਕਿਹਾ ਕੋਈ ਘਬਰਾ ਨਾ, ਮੇਰੇ ਕੋਲ 2 ਤੋਤੇ ਨੇ, ਹਰ ਵਕਤ ਤਸਬੀਹ ਤੇ ਨੇਕੀ ਤੇ ਬੜੇ ਪਰਹੇਜ਼ਗਾਰ ਤੇ ਬਹੁਤ ਹੀ ਹਰ ਵਕਤ ਸਜਦਾ ਸਲਾਮ ਬੜੇ ਅੱਛੇ ਨੇ। ਤੇ ਤੋਤੀ ਉਹਨਾਂ ਦੇ ਮਾਹੌਲ 'ਚ ਰਹਿ ਗਈ 2-3 ਦਿਨ ਤੇ ਠੀਕ ਹੋ ਜਾਏ। ਉਹਨੇ ਕਿਹਾ ਠੀਕ ਹੈ ਲਾਇਆ। ਉਹਨੇ ਤੋਤੀ ਲਿਆ ਕੇ ਜਾ ਕੇ ਛੱਡੀਏ ਤੇ ਕਿਹੜੀ ਨੇਕੀ ਤੇ ਕਿਹੜੀ ਪਰਹੇਜ਼ਗਾਰੀ, ਤੋਤੇ ਤੇ ਲੱਗੇ ਭੜਕਾ ਮਾਰਨ, ਫਿਲਮੀ ਗਾਉਣੇ ਗਾ ਰਹੇ ਨੇ ਤੇ ਬੜਕਾ ਤੇ ਸੁਲਤਾਨ ਰਹੀ ਬਣ ਗਏ ਸਾਰੇ। ਉਹਨੇ ਕਿਹਾ ਓਏ ਕੀ ਕਰਦੇ ਹੋ, ਮਤ ਇਹਨੂੰ ਲਿਆਇਆ ਕਿ ਤੁਸੀਂ ਇਹ ਤੁਹਾਡੇ ਮਾਹੌਲ 'ਚ ਰਹਿ ਕੇ ਤੇ ਠੀਕ ਹੋਈ। ਉਹਨਾਂ ਕਿਹਾ ਜੀ ਜਿਹਦੇ ਵਾਸਤੇ ਨੇਕੀਆਂ ਕਰਦੇ ਸਾਂ ਉਹ ਤੇ ਹੁਣ ਮਿਲ ਗਈ ਹੈ ਨਾ। ਸਾਰੀਆਂ ਨੇਕੀਆਂ ਦੇ ਅਖੀਰ ਤੇ ਦੁਆ ਇਹਦੇ ਹੱਥ ਹੀ ਮੰਗਦੇ ਕਿ ਯਾ ਅੱਲਾ ਕੋ ਜੋੜਾ ਰਲਾ ਸਾਡਾ। ਉਹ ਫਿਰ ਉਹ ਉੱਥੇ ਫਿਰ ਜਦੋਂ ਕੰਮ ਭਖਿਆ ਹੋਵੇ ਨਾ ਉਹ ਮਰ ਗਿਆ ਤਾਂ ਉਹ ਸਾਰੀ ਰਾਤ ਤੁਹਾਨੂੰ ਪਤਾ ਜਿਹਦਾ ਨਤੀਜੇ ਦੇਖੋ ਕੀ ਨਿਕਲਿਆ। ਕਹਿ ਲੈਣਾ ਕਿ ਹਾਂ ਬਸ ਹੁਣ ਵੇਖ ਲਿਆ ਅਸੀਂ ਸੌਂਦੇ ਹਾਂ, ਅਸੀਂ ਰਵਾਉਂਦੇ ਹਾਂ, ਸਾਡੇ ਹੱਥ 'ਚ ਸਾਰਾ ਕੁਝ। ਅਲਹਮਦੁਲਿਲਾ। ਵਾਹ ਵਾਹ। ਅੱਛਾ ਹਜ਼ੂਰ, ਇਹ ਦੱਸੋ ਕਿ ਇਸ ਫੀਲਡ 'ਚ ਮਾਸ਼ਾਅੱਲਾ ਰਹਿ ਕੇ ਤੁਹਾਡਾ ਵੀ ਕੋਈ ਅਦਾਕਾਰ ਐਸਾ ਹੈ ਆਈਡੀਅਲ ਜਿਹਦੇ ਤੋਂ ਤੁਸੀਂ ਵੀ ਮੁਤਾਸਰ ਹੋਏ, ਜਿਹੜਾ ਬਹੁਤ ਅੱਛਾ ਅਦਾਕਾਰ ਸੀ? ਬਸੀਅਤ ਅਦਾਕਾਰ ਵੀ ਦੱਸੋ ਤੇ ਬਸੀਅਤ ਇਨਸਾਨ ਵੀ ਕੋਈ ਇਹਨਾਂ ਇਸ ਫੀਲਡ 'ਚ ਬੰਦਾ, ਜਿਵੇਂ ਜਨਾਬ ਬੜੇ ਇੱਕ ਪਿਆਰੇ ਇਨਸਾਨ ਨੇ ਇਸ ਫੀਲਡ 'ਚ, ਆਉਂਦੇ ਨੇ ਬੜੇ ਬੜੇ ਅੱਛੇ ਲੋਕ ਵੀ ਹੁੰਦੇ ਨੇ। ਇਨਸਾਨ ਤੇ ਜ਼ਿਆਦਾ ਨੇ। ਆਹਾ ਇਨਸਾਨ ਜ਼ਿਆਦਾ ਨੇ। ਅਦਾਕਾਰ ਭਾਵੇਂ ਕੋਈ ਐਡਾ ਵੱਡਾ ਨਹੀਂ, ਲੇਕਿਨ ਅੱਲਾ ਨੇ ਮੈਨੂੰ ਉਹ ਅੱਖ ਅਤਾ ਫਰਮਾਈ ਹੈ ਜਿਹੜੀ ਦੂਸਰੇ ਦੀ ਖੂਬੀ ਦੇਖਦੀ ਹੈ। ਵਾਹ ਵਾਹ। ਤੇ ਉਹ ਮੈਂ ਜਿਹੜਾ ਇਹ ਅੱਲਾ ਨੇ ਮੈਨੂੰ ਅਤਾ ਕਰਦੀ ਹੈ ਨਾ, ਅਤਾ ਅੱਲਾ ਦੀ
ਕਿ ਮੈਂ ਕਿਸੇ ਕੋਲੋਂ ਨਾਰਾਜ਼ ਨਹੀਂ। ਮੈਨੂੰ ਅਲਹਮਦੁਲਿਲਾ ਕਦੀ ਕਿਸੇ ਨੇ ਗਿਲਾ ਕਰਕੇ ਯਾਰ ਦੇਖੋ ਯਾਰ ਚੰਦ ਨੇ ਕੀ ਕੀਤਾ, ਯਾਰ ਦੇਖੋ ਸੁਹੇਲ ਸਾਹਿਬ ਨੇ ਕੀ ਕੀਤਾ, ਯਾਰ ਫਲਾਣੇ ਸਖੀ ਸਾਹਿਬ ਨੇ ਕੀ ਕੀਤਾ, ਯਾਰ ਠਾਕੁਰ, ਨਹੀਂ। ਹਮੇਸ਼ਾ ਮੈਨੂੰ ਉਹਨਾਂ ਕੋਲੋਂ ਤੁਸੀਂ ਅੱਛੀ, ਹੁਣ ਉਹ ਕਰਦੇ ਹੋਣਗੇ ਮੈਨੂੰ ਨਹੀਂ ਪਤਾ, ਲੇਕਿਨ ਮੈਨੂੰ ਤਾਂ ਅੱਲਾ ਨੇ ਰਾਤ ਨੂੰ ਮਿੱਠੀ ਨੀਂਦ ਦੇ ਛੱਡੀ ਹੈ। ਵਾਹ। ਸਾਡੇ ਯਾਨੀ ਬੁਰਾਈ ਤੁਹਾਨੂੰ ਕਿਸੇ ਦੀ ਨਜ਼ਰ ਹੀ ਨਹੀਂ ਆਉਂਦੀ, ਨਾ ਤੁਸੀਂ ਉਹਦੀ ਕਰਦੇ ਮੈਂ ਮਿੱਠੀ ਨੀਂਦ ਸੌ ਜਾਂਦਾ ਨਾ। ਹਾਂ। ਜਦੋਂ ਸੋਚਾਂਗਾ ਯਾਰ ਇਹਨੇ ਕੀ ਕੀਤਾ ਮੈਨੂੰ। ਸਾਡੇ ਮਿਲਣ ਵਾਲੇ ਸਨ ਤੇ ਉਹਨਾਂ ਦੀ ਬੇਗਮ ਸਾਡੀ ਫੀਲਡ ਨਾਲ ਮੁਤਲਕਤ ਸੀ ਨਾਲੇ, ਤੇ ਉਹ ਕਹਿੰਦੇ ਜੀ ਯਾਰ ਮੇਰੀ ਬੇਗਮ ਨੂੰ ਪਿੱਛੇ 7-8 ਸਾਲ ਤੋਂ ਨੀਂਦ ਨਹੀਂ ਆ ਰਹੀ। ਤੇ ਅਸੀਂ ਇੰਨੇ ਆਮਲਾਂ ਕੋਲ ਗਏ ਹਾਂ, ਇੰਝ ਗਏ ਹਾਂ, ਉਹ ਗਏ, ਇਸ ਤਰ੍ਹਾਂ ਗਏ ਹਾਂ, ਤੇ ਸਾਡਾ ਮਕਾਨ ਵਿੱਚ ਗਿਆ ਆਮਲਾਂ ਨੂੰ ਖਵਾ ਕੇ ਉਹਨੂੰ ਨੀਂਦ ਨਹੀਂ ਆਈ। ਤੇ ਹੁਣ ਅਸੀਂ ਗੈਰ ਮੁਸਲਮ ਕੋਲ ਚੱਲੇ ਹਾਂ। ਮੈਂ ਕਿਹਾ ਯਾਰ ਹੌਸਲਾ ਕਰੋ, ਮੈਂ ਆ ਰਿਹਾ ਘਰ। ਉਹਨਾਂ ਨੇ ਘਰ ਨਾ ਆਉਣਾ, ਉਹ ਬਹੁਤ ਨਾਰਾਜ਼ ਹੈ ਤੁਹਾਡੀ ਭੈਣ ਤੇ। ਉਹ ਮੈਂ ਕਿਹਾ ਯਾਰ ਭੈਣ ਹੈ ਨਾ, ਕੋਈ ਗੱਲ ਨਹੀਂ, ਮੈਨੂੰ ਧੱਕੇ ਮਾਰਿਆ ਕਿ ਕੋਈ ਗੱਲ, ਮੈਂ ਚਲਾ ਗਿਆ। ਤੇ ਉਹ ਪਤਾ ਹੀ ਲੱਗ ਗਿਆ ਕੌਣ ਆਇਆ। ਫਿਰ ਮੈਨੂੰ ਕੋਈ ਅਮਲ ਦੱਸੇਗਾ। ਮੈਂ ਕਿਹਾ ਬਾਜੀ ਘਬਰਾਓ ਨਾ, ਚਾਹ ਦਿਓ ਸਾਨੂੰ, ਚਾਹ ਪਿਆਓ, ਅਸੀਂ ਚਾਹ ਮਿਲ ਜਾਏਗੀ, ਮਗਰ ਕੋਈ ਐਸੀ ਗੱਲ ਨਹੀਂ ਕਰਨੀ। ਮੈਂ ਕਿਹਾ ਨਹੀਂ ਕਰਨੀ। ਚਾਹ ਪੀ ਕੇ ਜਾਣ ਲੱਗੇ ਤੇ ਮੈਂ ਕਿਹਾ ਬਾਜੀ ਇੱਕ ਕੰਮ ਕਰ ਸਕਦੇ। ਫਿਰ ਉਹੀ ਮੈਂ ਕਿਹਾ ਸੁਣ ਤੇ ਲੈ ਕੀ ਹੈ ਬਾਜੀ, ਰਾਤ ਨੂੰ ਸੌਣ ਲੱਗੇ ਕਹਿ ਦਿਆ ਕਰ ਮੈंने सबको माफ़ कर दिया, या अल्लाह तू मुझे माफ़ कर दे। ਲੈ ਮੈਂ ਸੱਸ ਨੂੰ ਮਾफ़ ਕਰ ਦਿਆ, ਨਾਨਾ ਨੂੰ ਬੱਲੇ। ਮੈਂ ਕਿਹਾ ਫਿਰ ਜਾਗਦੀ ਰਹੋ। ਫਿਰ ਅਸੀਂ ਹਫ਼ਤੇ ਬਾਅਦ ਫੋਨ ਕੀਤਾ, ਮੈਂ ਕਿਹਾ ਬਾਜੀ ਮਾफ़ ਕੀਤਾ, ਮੇਰਾ ਨਹੀਂ ਦਿਲ ਕਰਦਾ। मैं कहा झूठी मूठी कह सकते हो कि या अल्लाह मैंने सबको माफ़ कर दिया, तू मुझे कर दे। झूठी मूठी कहनी है। फिर हफ्ते बाद फोन किया, मैं कहा झूठी मूठी कह रहे हो? कहती आहो कह रही है। तो मैं कहा नींद का की हाल है? कहती थोड़ी जी आउन लग पई है। तो मैं कहा सच्ची मुची कह रहे हो तो सारी आ जाए। तो अज माशाअल्लाह साडी भैन कुरान की तफसीर पढ़ ली है, नमाज खुशो खुरम नींद आउंदी है। इन्नी जिन्नी गल ही है। हार्ट अटैक काहदे होण डए ने, ब्रेन हैमरेज काहदे हो रहे, ਅਸੀਂ माफ़ नहीं करन डए ना, ਇਹ ਛੱਡ ਨਹੀਂ ਰਹੇ। तो ਉਹ ਦਿਮਾਗ ਪੱਕ ਕੇ ਉਹ ਮੈਂ ਕਈ ਹਾਰਟ ਸਰਜਨਾਂ ਨੂੰ ਕਹਿੰਦਾ ਕਿ ਭਾਈ ਜਾਨ ਜਿੱਥੇ ਤੁਸੀਂ ਇਹ ਹਾਰਟ ਦੀਆਂ ਦਵਾਈਆਂ ਦੇ ਇਹ ਵੀ ਤਾਂ ਕਿਆ ਕਰਨਾ ਕਿ ਯਾਰ ਕਿਸੇ ਦੇ ਖਿਲਾਫ ਕੀਨਾ ਛੱਡ ਦੇ, ਬੁਗਜ਼ ਛੋੜ ਦੇ, ਗਿਬਤ ਛੋੜ ਦੇ, ਝੂਠ, ਇਹ ਚੀਜ਼ਾਂ ਤੁਹਾਡੇ ਅੰਦਰ ਕਲੌਟਸ ਬਣਦੀਆਂ, ਇਹੀ ਤੇ ਬ੍ਰੇਨ ਹੈਮਰੇਜ ਕਰਦੀਆਂ। ਤੁਸੀਂ ਇੱਕਦਮ ਸੋਚਣਾ ਸ਼ੁਰੂ ਕਰ ਦਿਓ ਤੇ ਰਾਤ ਕੀ ਬਣੇਗਾ, ਇੰਝ ਹੋ ਜਾਓ, ਨੀਂਦ ਨਹੀਂ ਆਏਗੀ। ਤੇ ਉਹ ਬੰਦਾ ਨੂੰ ਕਹੋ ਯਾਰ ਫੇਰ ਕੀ ਹੋਇਆ, ਉਹ ਯਾਰ ਫੇਰ ਕੀ ਹੈ, ਉਹ ਮੈਂ ਕਹੀ ਕੋਈ ਗੱਲ ਹੈ, ਉਹ ਯਾਰ ਕੋਈ ਗੱਲ ਨਹੀਂ ਹੁੰਦਾ ਰਹਿੰਦਾ ਭੈਣਾਂ ਭਰਾਵਾਂ 'ਚ, ਫਿਰ ਕੀ ਆਪਣੇ ਆਪ ਨੂੰ ਕਹਿੰਦਾ ਯਾਰ ਫੇਰ ਕੀ ਹੋਇਆ, ਭਰਾ ਨੇ ਕਹਿ ਤੇ ਆਪਣੇ ਆਪ ਨੂੰ ਕਹੀ ਜਾਏ ਨਾ ਫੇਰ ਕੀ, ਤੂੰ ਵੀ ਤਾਂ ਕਰਨਾ ਨਾ ਆਪਣੇ। ਤੇ ਖੁਸ਼ੋ ਖੁਰਮ ਸੋਹਣੀ ਠੰਡੀ ਮਿੱਠੀ ਨੀਂਦ ਆਉਂਦੀ ਹੈ ਜਦੋਂ ਕਿਸੇ ਨੂੰ ਦਿਮਾਗ ਨੂੰ ਸੋਚਣਾ ਨਹੀਂ। ਇਸ ਨਾਲ ਹੀ ਫੀਲਡ ਹੈ। ਹੁਣ ਸੁਹੇਲ ਸਾਹਿਬ ਜਾਣਦੇ ਜੀ, ਸੁਹੇਲ ਸਾਹਿਬ ਜਾਣਦੇ? ਹਾਂਜੀ। ਦਿੱਲੀ ਰਹੇ ਨਾ मेरा ऐसे बंदे इस फील्ड अल्लाह, यानी मैं उन्हें बारे कहना ना कि कोई लंघदा बंदा उन्होंने कोलों ਐਵੇਂ ਕਹਿ ਜਾ यार बेटी की शादी है तो मैं लंघदा वो सुन लैन तो उन्होंने नींद नहीं आएगी जब तक वह कुछ कर नहीं देना। अल्लाह, कोई सैकटरेट का काम है, कोई ये काम है, कोई किससे लंघदा आया कोई कह गया। मैं उन्हें कई ऐसे कामों में मैं कहा ये की करन डे, लाखों रुपया खर्च कर रहा है। इफ्तिखार ठाकर साहब है, अल्हम्दुलिल्लाह, नसीम विकी पुत्र मेरा, बच्चे ने कौडू वेखो ना वो किड्डा प्यारा है। वो मैनू तो सारे प्यारे लगते, मैं कर मैं तेन के भैड़े लगता। तो वह खुशो खुरम जिंदगी गुजारे। यही मैं कह रहा कि भाई काहदियां लड़ाइयां। ਮੈਨੂੰ ਤੁਸੀਂ ਇਹ ਦੱਸੋ ਕਿ ਤੁਸੀਂ ਆਪ ਏਡੇ ਵੱਡੇ ਐਕਟਰ ਹੋ, ਤੁਸੀਂ ਕਿਹਨੂੰ ਅੱਗੋਂ ਵੱਡਾ ਐਕਟਰ ਮੰਨਦੇ ਹੋ? ਇੱਕ ਤੇ ਗੱਲ ਹੈ ਮੈਂ ਅਮਾਨੁੱਲਾ ਤੋਂ ਵੱਡਾ ਕਾਮੇਡੀਅਨ ਨਹੀਂ ਕਹਿੰਦਾ। ਇਹਦੇ ਸ਼ੁਭਾ ਹੀ ਕੋਈ ਨਹੀਂ। ਉਸ ਤੋਂ ਬਾਅਦ ਫਿਰ ਸੁਹੇਲ ਅਹਿਮਦ ਸਾਹਿਬ, ਫਿਰ ਨਸੀਮ ਵਿਕੀ ਸਾਹਿਬ, ਫਿਰ ਉਹਨਾਂ ਕੋਲ ਤਰਜੀਹ ਕਹਿੰਦਾ ਫਿਰ ਸਾਰੀ ਲੜਾਈ ਹੈ। ਸਾਰੇ ਕਹਿੰਦੇ ਅਸੀਂ ਕਿੱਧਰ ਗਏ, ਸਾਰੇ ਤੇ ਜੁਆ ਸਾਹਿਬ ਜਿਹੜਾ ਸਰ ਮੁਨੱਵਰ ਸ਼ਰੀਫ ਸਾਹਿਬ ਸਨ, ਉਹ ਫੈਮਲੀਆਂ ਤੇ ਫਿਰ ਉਹ ਤੇ ਨਾ ਸਾਡੇ ਮਤਲਬ ਜਿਵੇਂ ਦਾਦੇ ਪੜਦਾਦੇ, ਉਹ ਤਾਂ ਯੂਨੀਕ ਲੋਕ ਨੇ ਜਿਨ੍ਹਾਂ ਨੇ ਕਾਮੇਡੀ ਦੀ ਇਬਤਦਾ ਕੀਤੀ ਹੈ। ਪਾਕਿਸਤਾਨ 'ਚ ਕਾਮੇਡੀ ਕਿੱਥੇ ਸੀ?
ਨਿਜ਼ਾਮਦੀਨ ਸਾਹਿਬ ਨਿਜ਼ਾਮਦੀਨ ਸਾਹਿਬ, ਜ਼ੁਲਫੀ ਸਾਹਿਬ, ਵੱਡੇ ਤੇ ਰੇਡੀਓ ਤੇ ਵੀ ਤੁਸੀਂ ਕੰਮ ਕੀਤਾ? ਰੇਡੀਓ ਤੇ ਨਹੀਂ ਕੀਤਾ। ਅੱਛਾ ਅੱਛਾ, ਹਜ਼ੂਰ ਇਹ ਦੱਸੋ ਕਿ ਟੀਵੀ ਦੇ ਉੱਤੇ ਤੁਹਾਡਾ ਡਰਾਮਾ ਜਿਹੜਾ ਸਭ ਤੋਂ ਅੱਛਾ, ਜਿਹੜਾ ਤੁਹਾਨੂੰ ਪਸੰਦ ਹੈ ਕਿ ਮੇਰਾ ਉਹ ਡਰਾਮਾ, ਤੇ ਤੁਸੀਂ ਕਈ ਕੀਤੇ ਨਾ ਡਰਾਮੇ, ਬੇਸ਼ੁਮਾਰ ਸੀਰੀਅਲਾਂ ਕੀਤੀ, ਲੇਕਿਨ ਉਹ ਤੁਹਾਨੂੰ ਜਿਹੜਾ ਸਭ ਤੋਂ ਅੱਛਾ ਲੱਗਦਾ ਉਹ ਕਿਹੜਾ ਸੀ, ਕਾਬਿਲ ਜ਼ਿਕਰ ਜਿਹੜਾ? ਇਲੈਕਸ਼ਨ ਤੇ ਹੋਇਆ ਸੀ ਕਿ ਅਲੀ ਜਾਜ ਸਾਹਿਬ ਬਣੇ ਨੇ ਚੌਧਰੀ ਅਬਦੁਲ ਰਸ਼ੀਦ, ਆਪਕਾ ਖਾਦਮ ਡਰਾਮੇ ਦਾ ਨਾਂ ਸੀ, ਅਤੇ ਮੈਂ ਉਹਨਾਂ ਦਾ ਹਵਾਰੀ ਹਾਂ। ਅਤੇ ਮੈਂ ਇੱਕ ਸੀਨ ਸੀ ਮੇਰਾ, ਅਤੇ ਬਾਕੀ ਮੈਂ ਉਹਨਾਂ ਦੇ ਹੱਕ 'ਚ ਨਾਅਰਾ ਮਾਰਨਾ, ਸਭ ਜਾ ਸੱਜਣ ਸਭ ਦਾ ਬੇਲੀ, ਸਿੱਧਾ ਟੱਲੀ ਸਿੱਧਾ ਟੱਲੀ, ਸਭ ਜਾ ਸੱਜਣ ਸਭ ਦਾ ਬੇਲੀ, ਸਿੱਧਾ ਟੱਲੀ ਸਿੱਧਾ ਟੱਲੀ, ਸਿੱਧਾ ਟੱਲੀ ਸਿੱਧਾ ਸਿੱਧਾ ਟੱਲੀ ਸਿੱਧਾ ਟੱਲੀ 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 ਸਿੱਧਾ ਸਿੱਧਾ, ਸਭ ਜਾ ਸੱਜਣ ਸਭ ਦਾ ਬੇਲੀ, ਨਾਲ ਵੱਡੇ ਢੋਲ। ਉਹ ਯਾਨੀ ਕਿ ਮੈਂ ਉਹ ਬੜਾ ਮਸ਼ਹੂਰ ਹੋ ਗਿਆ ਸੀ ਉਦੋਂ, ਬੱਚੇ ਗਲੀਏ 'ਚ ਗਾਉਂਦੇ ਸਾਰੇ, ਉਹ ਅਗਲਾ ਦਿਨ ਤੇ ਪੂਰਾ ਪਾਕਿਸਤਾਨ ਲੱਗਾ, ਸਭ ਦਾ ਸੱਜਣ ਸਭ ਦਾ ਬੇਲੀ ਸਿੱਧਾ। ਬਲਕਿ ਉਹ ਫਿਰ ਉਹ ਡਰਾਮਾ ਜਿਹੜੇ ਸਾਡੇ ਰਸ਼ੀਦ ਸਾਹਿਬ ਨੇ, ਸਾਡੇ ਸ਼ੇਰ ਰਸ਼ੀਦ ਸਾਹਿਬ ਨੇ ਬੈਨ ਵੀ ਕਰਾਤਾ ਸੀ। ਅੱਛਾ ਕਿ ਮੇਰਾ ਨਾਮ ਪੈਂਡ ਹੈ। ਅੱਛਾ, ਫਿਰ ਉਹ ਤੇ ਫਿਲਮ ਬਣੀ ਸੀ, ਦਾ ਟੱਲੀ ਦੇ ਨਾਂ ਤੇ ਫਿਲਮ ਬਣੀ। ਵਾਹ ਵਾਹ, ਜਵੇਦ ਸ਼ੇਖ ਸਾਹਿਬ ਨੇ ਟਾਈਟਲ ਕੀਤਾ। ਅੱਛਾ ਹਾਂ, ਉਹਨੂੰ ਯਾਨੀ ਇੰਨੀ ਜਿੰਨੀ ਗੱਲ ਹੈ, ਉਹਨੂੰ ਰੱਬ ਜਿਹਨੂੰ ਮਰਜ਼ੀ ਮਸ਼ਹੂਰ ਕਰ। ਬਾਕੀ ਸ਼ਬਦੇਗ ਬੜਾ ਅੱਛਾ ਲੱਗਦਾ। ਫਿਰ ਉਹ ਸਿਤਮ, ਹਾਂ ਜਿਹਦੇ ਮੈਂ ਇੱਕ ਮੌਲਵੀ ਦਾ ਕਰੈਕਟਰ ਕੀਤਾ ਸੀ, ਹਾਂ, ਉਹ ਬੜਾ ਮੁਸ਼ਕਲ ਸੀ ਕਿ ਕਾਮੇਡੀਆਂ ਤੇ ਟ੍ਰੈਜਡੀ ਕਰਨੀ ਹੈ ਤੇ ਰੋਣਾ। ਕੋਈ ਮਤਲਬ ਕਿ ਇੰਨੇ ਡਰਾਮੇ ਕੀਤੇ ਨੇ ਕਿ ਇੱਕ ਡਰਾਮਾ ਸੀ ਉਹਦੇ 'ਚ, ਇੱਕ ਉਹ ਨਹੀਂ ਸਕੂਲਾਂ ਦੇ ਬਾਹਰ ਵੇਚਦੇ ਦਾਲ ਅਤੇ ਸੇਵੀਆਂ, ਗੋਲੀਆਂ ਛੋਲੀਆਂ, ਉਹ ਇੱਕ ਉਸਤਾਨੀ ਦੇ ਆਸ਼ਿਕ ਹੋ ਜਾਂਦਾ। ਅੱਛਾ, ਉਸਤਾਨੀ ਲੰਘਦੀ ਹੈ ਤਾਂ ਘਰ ਤੱਕ ਜਾਂਦਾ ਹੈ, ਫਿਰ ਐਸਾ ਵਕਤ ਆਉਂਦਾ ਉਹਦੇ ਘਰ ਨੌਕਰ ਹੋ ਜਾਂਦਾ ਹੈ। ਅੱਛਾ, ਉਹ ਦਾਲ ਸੇਵੀਆਂ ਵੇਚ ਰਹੀ, ਚੜ੍ਹ ਦਿੰਦਾ, ਤੇ ਘਰ ਕਲੀਆਂ ਕਰ ਰਿਹਾ, ਕੰਮ ਕਰ ਰਿਹਾ ਝਾੜੂ ਦੇ। ਫਿਰ ਉਹਨੂੰ ਪਤਾ ਲੱਗਦਾ ਕਿ ਇਹਦੀ ਕਿਤੇ ਮੰਗਣੀ ਹੋਈ ਹੈ, ਫਿਰ ਡਿਪਰੈਸ ਹੋ ਜਾਂਦਾ ਹੈ। ਫਿਰ ਉਹਨੂੰ ਕੰਮ ਕਰਦੇ ਪਤਾ ਲੱਗਦਾ ਮੰਗਣੀ ਟੁੱਟ ਗਈ ਹੈ, ਫਿਰ ਖੁਸ਼ ਹੋ ਜਾਂਦਾ। ਫਿਰ ਉਹ ਜਦੋਂ ਹਜ਼ਾਰੇ ਖਿਆਲ ਕਰਨ ਲੱਗਦਾ, ਅਤੇ ਫਿਰ ਜਦੋਂ ਚੰਡ ਪੈਂਦੀ ਹੈ ਨਾ, ਉਹ ਜਿਹੜੀ ਇੱਥੇ ਚਾਰਜ ਕਰ ਜਾਂਦਾ, ਅਤੇ ਜਿਸ ਵੇਲੇ ਅਸੀਂ ਕਰਕੇ ਉਹ ਵਾਪਸ ਜਾਂਦਾ ਹੈ, ਅਤੇ ਉਹ ਕਿਤੇ ਤੰਦੂਰ 'ਤੇ ਰੋਟੀਆਂ ਲਾ ਰਿਹਾ। ਫਿਰ ਡਰਾਮਾ ਕਹਿਣਾ ਸੀ ਅਲਾਓ, ਉਹ ਕੋਈ ਉਸ ਟਾਈਮ ਕੋਈ ਕੰਪੀਟੀਸ਼ਨ 'ਚ ਵੀ ਡਰਾਮਾ ਗਿਆ ਸੀ। ਕੰਬਰ ਅਲੀ ਸ਼ਾਹ ਅੱਲਾ ਬਖਸ਼ੇ ਉਹਨਾਂ ਕੀਤਾ। ਉਹ ਮੈਨੂੰ ਫਿਰ ਮਿੱਟੀ ਦੀ ਖੁਸ਼ਬੂ, ਵਸੀਮ ਆ ਸਾਹਿਬ ਦਾ ਮੈਂ ਉਹ ਬਣਿਆ ਕੋਚਵਾਨ ਹੁੰਦਾ, ਅਤੇ ਇੱਕ ਬੱਚਾ ਲੱਭ ਜਾਂਦਾ, ਉਹਦੀ ਤਰਬੀਅਤ ਕਰਦਾ। ਉਹ ਇਸ ਤਰ੍ਹਾਂ ਕਿੰਨੇ ਡਰਾਮੇ, ਬਹੁਤ ਉਹ ਬੜੇ ਉੱਥੋਂ ਪੈਥਾਓਸ ਵਾਲੇ ਡਰਾਮੇ ਹੁੰਦੇ ਸਨ, ਮਜ਼ਾ ਆਉਂਦਾ ਸੀ। ਵੀ ਸਵੇਰੇ ਨੂੰ ਚਲੇ ਜਾਣਾ 8-9 ਵਜੇ TV, ਜਾਂ ਫਿਰ ਥੀਏਟਰ 'ਤੇ ਆਉਣਾ ਅਤੇ ਰਾਤ ਤੱਕ ਜਾ ਜਾਣਾ, ਉੱਥੇ ਹੀ ਬੈਠੇ ਰਹਿਣਾ, ਮਜ਼ਾ ਬੜਾ ਆਉਂਦਾ। ਅਤੇ PTV ਦੇ ਜਿਹੜੇ ਉਸ ਕਲਾਸੀਕਲ ਦੌਰ ਦੇ ਜਿਹੜੇ ਡਰਾਮੇ ਸਨ, ਉਸ ਤਰ੍ਹਾਂ ਦੇ ਅੱਜ ਕੱਲ੍ਹ ਕਿਉਂ ਨਹੀਂ TV 'ਤੇ ਡਰਾਮੇ ਬਣ ਰਹੇ? ਅੱਜ ਕੱਲ੍ਹ ਤਾਂ ਤਲਾਕਾਂ ਅਤੇ ਨਨਾਨਾ ਅਤੇ ਲੜਾਈਆਂ, ਅਤੇ ਕੋਈ ਦੇਵਰ ਨਾਲ ਕਿਸੇ ਦਾ ਅਫੇਅਰ ਚੱਲ ਰਿਹਾ, ਕਿਸੇ ਦਾ। ਤੁਸੀਂ ਇੱਕ ਸਵਾਲ ਦਾ ਜਵਾਬ ਦਿਓ ਜੀ। ਜਿਸ ਜ਼ਮਾਨੇ ਦੇ ਤੁਹਾਡੇ ਨਾਨਾ ਜੀ ਨੇ, ਉਸ ਜ਼ਮਾਨੇ ਦੇ ਸ਼ੁਅਰਾ, ਅਦੀਬ ਹੁਣ ਕਿਉਂ ਨਹੀਂ ਆਉਂਦੇ? ਵਾਹ, ਇਹਦਾ ਜਵਾਬ ਤੁਸੀਂ ਦੇ ਦਿਓ, ਉਹਦਾ ਮੈਂ ਦੇ ਦੇਣਾ। ਕਿ ਉਹ ਮਸ਼ੀਨ ਨੇ ਹਮੇ ਕਿਸੇ ਜੋਗਾ ਨਹੀਂ ਛੱਡਿਆ, ਇਖਲਾਕੀ ਇਨਹਤਾਤ ਖਤਮ ਹੋ ਗਿਆ। ਮੈਂ ਕਹਿੰਦਾ ਨਾ ਕਿ ਅੱਜ ਕੱਲ੍ਹ ਦੇ ਦੌਰ ਦੇ ਵਿੱਚ ਨਾਲ ਦਾ ਬੰਦਾ ਜਿਹੜਾ ਬਦਨਸੀਬ ਹੈ ਨਾ, ਐਡਾ ਕੋਈ ਜਿਹੜਾ ਨਾਲ ਬੈਠਾ ਹੈ, ਕਿ ਉਹ ਬੈਠਾ ਹੈ ਅਤੇ ਮੈਂ ਸੁਣ ਨਹੀਂ ਡਿਆ, ਯਾਰ 1 ਮਿੰਟ ਨਿਊਯਾਰਕ ਤੋਂ ਫੋਨ ਆ ਗਿਆ, ਉਹ ਯਾਰ ਬਾਜੀ ਦਾ ਫੋਨ ਆ ਗਿਆ, 1 ਮਿੰਟ ਯਾਰ, ਓਏ ਅੱਛਾ, ਨਾਲ ਦਾ ਬੰਦਾ ਬੈਠਾ ਜਿੰਨਾ ਅੱਜ ਬਦਨਸੀਬ ਹੈ ਨਾ, ਕਿ ਮੀਆਂ ਵੀ ਯਾਨੀ ਸਾਡੇ ਫੈਮਿਲੀ ਦੇ ਵਿੱਚ ਸ਼ਾਦੀ ਹੋਈ ਹੈ, ਪਹਿਲੀ ਰਾਤ ਹੈ, ਦੁਲਹਾ ਦੁਲਹਨ, ਇੱਕ ਖੁਸ਼ੀ ਦਾ ਮਾਹੌਲ ਹੈ। ਦੁਲਹਾ ਨੇ ਉਹ ਅਗਲਾ ਉਹ ਮੈਸੇਜ ਉਹ ਖੋਲ੍ਹਿਆ ਆਪਣਾ, ਜੋ ਵੀ YouTube ਜਾਂ Facebook, ਜਾਂ ਬੁੱਢੀ ਨੇ ਵੇਖ ਵੇਖ ਕੇ ਉਹਨੇ ਆਪਣਾ ਖੋਲ੍ਹਿਆ, ਉਹਨੇ ਆਪਣਾ WhatsApp ਉਹਨੇ ਖੋਲ੍ਹਿਆ, ਅਤੇ ਉਹਨੇ ਕਿਹਾ क्या देख रही है? उनका जो तुम देख रहे हो, तुम आज भी देख रही है। उनका तुम्हें नहीं पता आज तुम्हारी शादी तो लड़ाई हो गई थी, तलाक हो गई। अच्छा, ਇਸੇ ਗੱਲ ਤੋਂ ਵੀ ਅੱਜ ਫਸਟ ਡੇ ਹੈ, ਸੁਹਾਗ ਰਾਤ ਹੈ ਸ਼ਾਦੀ ਦਾ,
ਜ਼ਿੰਦਗੀ ਦੀ ਕੀ ਪਹਿਲੀ ਯਾਦਗਾਰ ਬੋਲ ਹੈ ਬਾਤ ਸਾਰੀ ਹੈ, ਸਾਰੀ ਨੂੰ ਬੰਦਾ ਯਾਦ ਕਰਦਾ ਹੁਣ। ਅੱਜ ਵੀ ਉਹ ਤਮਾਸ਼ਾ। तो अलामा साहब ने कहा था ना उन्होंने, है दिल के लिए मौत मशीनों की हुकूमत, एहसास मुरव्वत को कुचल देते हैं हालात। अल्लाह। तो वो एहसास मुरव्वत ना वो शायरियाँ रही, ਹੁਣ ਗਾਲਬ ਕਿੱਥੋਂ ਲਿਆਵਾਂਗੇ, ਤੁਹਾਡੇ ਨਾਨਾ ਜੀ ਕਿੱਥੋਂ ਲਿਆਵਾਂਗੇ, ਅਹਿਮਦ ਰਹੀਮ ਕਾਸਮੀ ਕਿੱਥੋਂ ਲਿਆਵਾਂਗੇ, ਕਿੱਥੋਂ ਆਣਗੇ एहसासात ਦੀ ਸ਼ਾਇਰੀ ਕਰਨ ਵਾਲੇ, ਕਿੱਥੇ ਦਰਦ ਦੇ ਤਰਜਮਾਨ। ਹਾਂਜੀ ਦੇਖੋ ਅਹਿਸਾਸ ਨਾ ਹੈ ਵਕਤ ਦਾ, ਅਹਿਸਾਸ ਵਕਤ ਦਾ ਨਾ ਨਾ ਕਿ ਤੁਸੀਂ ਬੈਠੇ ਸੋਚ ਰਹੇ ਹੋ, ਆਂਸੂ ਆ ਰਹੇ ਤੇ ਤੁਹਾਡੇ ਕੋਲ ਤਾਂ ਟਾਈਮ ਹੀ ਨਹੀਂਗਾ। ਹਾਂ ਵਕਤ ਹੀ ਕੋਈ ਤੁਹਾਡੇ ਕੋਲ ਵਕਤ ਨਹੀਂਗਾ ਸੋਚਣ ਦਾ, ਸਮਝਣ ਦਾ। ਮੇਰੀ ਮਾਂ ਹੈ, ਕੀ ਜ਼ਮਾਨਾ ਸੀ ਕਿ ਨਾਨੀ ਜੀ ਦਾ ਇੰਤਜ਼ਾਰ ਇੰਜ ਹੁੰਦਾ ਸੀ ਕਿ ख्वाब ਦੀ ਤਰ੍ਹਾਂ। ਤੇ ਅੰਮੀ ਨੇ ਦੱਸਣਾ ਕਿ ਨਾਨੀ ਤੁਹਾਡੇ ਆ ਰਹੇ ਨੇ। ਹਾਂ ਤੇ ਘਰੋਂ ਬਾਹਰ ਦੌੜ ਜਾਣਾ, ਤੇ ਉਹ ਸਾਡਾ ਘਰ ਨਾ ਸੜਕ ਤੋਂ ਵਾਹਵਾ ਦੂਰ ਸੀ, ਦੌੜੀ ਜਾਣਾ ਵੀ ਨਾਨੀ ਜੀ ਆ ਰਹੇ ਨੇ, ਤੇ ਉਹ ਵੀ ਅੱਗੋਂ ਇੰਜ ਕਰਕੇ ਦੌੜਨਾ ਤੇ ਜੱਫੀਆਂ, ਤੇ ਉਹਨਾਂ ਨੇ ਵੀ ਇੰਜ ਫਿਰ ਚੁੱਕਣਾ। ਤੇ ਹੁਣ ਕਹੋ ਹਾਂ ਨਾਨੀ ਆ मम्मी नानी को मना करें क्योंकि हम नई गेम लेके आए हैं। मैं कानून देख रहा, आंटी को मना करें, चाची को मना करें, ना आए बेटे, जाना शादी, नहीं मैं नहीं जाना। वो शौक मशीन लै गई। ਸਰ ਬੱਚੇ ਵੀ ਨਹੀਂ ਦਿੰਦੇ ਪਏ ਮਾਂ ਬਾਪ ਨੂੰ ਵਕਤ, ਲੇਕਿਨ ਇਹ ਇਸ ਗੱਲ ਦਾ ਰੱਦੇ ਅਮਲ ਹੈ ਕਿ ਮਾਂ ਪਿਓ ਜੋ ਨਹੀਂ ਦਿੰਦੇ, ਨਹੀਂ ਦੇ ਰਹੇ। ਹੁਣ ਮਾਵਾਂ ਜਿਹੜੀਆਂ ਨੇ ਸਰ ਨਹੀਂ ਖਿਡਾਉਂਦੀਆਂ, ਨਹੀਂ ਬੱਚਿਆਂ ਨੂੰ ਗੋਦੀ 'ਚ ਪਾ ਕੇ ਕੋਈ ਕਹਾਣੀ ਸੁਣਾਉਂਦੀਆਂ, ਹੁਣ ਉਹਨੂੰ ਮੋਬਾਈਲ ਫੜਾ ਦਿੰਦੀਆਂ ਨੇ, ਮਗਰੋਂ ਲੱਥਾ ਰਹੋ। और कहते हैं कि शुक्र है मैं आराम से सो जाती हूँ, ये खेलता रहता है, मुझे इसका डर नहीं। वो खेलता खेलता फिर तेरे तो दूर चला जाएगा, तो चला गया। वो वक्त नहीं वक्त है, तो फिर वो ड्रामे भी नहीं। हाँ एने जो पॉज आ रहे हैं कि देखो क्या सोच रहे हो, इन वो ਵੀਅਰ ਕੋਲ ਤੇ ਟਾਈਮ ਨਹੀਂ ਹੈਗਾ ਕਿ ਤੁਹਾਡਾ ਇਹ ਵੇਖਣਾ ਸ਼ੁਰੂ ਕਰ ਦੇਗੇ। ਉਹ ਕਹਿੰਦਾ ਅੱਗੋਂ ਗੱਲ ਕਰ, ਗੱਲ ਮਾਰ ਖਤਮ ਕਰੋ। ਇਸ ਤਰ੍ਹਾਂ ਹੀ ਹੋ ਗਿਆ ਸਰ, ਵਕਤ ਹੀ ਕੋਈ ਨਹੀਂ ਕਿਸੇ ਕੋਲ। ਜਬ ਉਹ ਸਰ ਜਿਵੇਂ ਇੱਕ ਪੰਜਾਬੀ 'ਚ ਪੁਰਾਣੀ ਗੱਲ ਸੀ ਨਾ, ਜਵਾਹਰ ਸਾਹਿਬ ਲੋਕੀ ਕਹਿੰਦੇ ਹੁੰਦੇ ਹਨ, ਵੇਖੋ ਇਹਨੂੰ ਤਾਂ ਮਰਨ ਦੀ ਵੇਲ ਨਹੀਂ, ਉਹ ਹਿਸਾਬ ਹੋ ਗਿਆ, ਮਰਨ ਦਾ ਟਾਈਮ ਵੀ ਨਹੀਂ ਹੋਣਾ ਨਾ। ਤੇ ਦੇਖਦੇ ਨਹੀਂ ਪਿਆ ਤੁਸੀਂ ਮਈਤ ਬੰਦਾ, ਹੁਣ ਤੁਸੀਂ ਜਾਂਦੇ ਕਬਰਸਤਾਨ 'ਚ, ਤੇ ਦੁਆ ਕਿੰਨੇ ਮੰਗਣਾ ਨੇ, ਦਿਨ ਵੀਡੀਓ ਕਿੰਨੇ ਬਣਾਉਣ ਰਿਹਾ। ਐਕਸੀਡੈਂਟ ਕੀ ਹੈ, ਬਣਾ ਲਓ ਬਈ, ਉਹਨੂੰ ਚੁੱਕ ਕੇ ਹਸਪਤਾਲ ਕੋਈ ਨਹੀਂ ਖੜਨ ਰਿਹਾ, ਸਾਰੇ ਉਹਦੀ ਵੀਡੀਓ ਬਣਾ ਸਾਰੇ ਬਣਾ ਰਹੇ, ਜਨਾਜ਼ਿਆਂ ਦੀਆਂ ਬਣ ਰਹੀਆਂ। ਉਸ ਟਾਈਮ ਉਹਨੂੰ ਤੁਹਾਡੀਆਂ ਦੁਆਵਾਂ ਦੀ ਜ਼ਰੂਰਤ ਹੈ, ਤੁਹਾਡੇ ਇਸਤਗਫਾਰ ਦੀ ਜ਼ਰੂਰਤ। तो वो जो ਤੁਹਾਡਾ सवाल है कि वो ड्रामे क्यों नहीं हो रहा है, इसलिए नहीं हो रहा है कि व्यूअर के पास टाइम नहीं है। वो नहीं चाह रहा कि आप एक नानी, साढ़े जमाने में ਜਿਹੜੇ ਪਿੰਡੋਂ ਕਰੈਕਟਰ ਆਉਂਦੇ ਸੀ ਉਹ ਬੜੇ ਮਸ਼ਹੂਰ ਹੁੰਦੇ ਸੀ, ਦਾਦੇ ਨਾਨਿਆਂ ਦੇ ਕਰੈਕਟਰ। ਸੁਹੇਲ ਸਾਹਿਬ ਦੇ ਵੱਡੇ ਵੱਡੇ ਕਰੈਕਟਰ ਨਾਨਿਆਂ ਦਾ ਮਸ਼ਹੂਰ ਨਹੀਂ ਹੋਏ। ਹਾਂਜੀ ਹਾਂਜੀ, ਮੇਰੇ ਆਪਣੇ ਫਖਰੀ ਸਾਹਿਬ ਦੇ ਸਾਰੇ ਕਿ ਉਹ ਇੱਕ ਕਲਚਰਲ ਕਰੈਕਟਰ, ਤੇ ਉਹਦਾ ਮਜ਼ਾ ਆਉਣਾ। ਤੇ ਹੁਣ ਉਹਨੂੰ ਕੋਈ ਸੁਣਨਾ ਹੀ ਨਹੀਂ ਚਾਹੁੰਦਾ, ਤੇ ਨਾ ਹੀ ਉਹ ਟੈਂਪੋ ਵਾਲੇ ਦਾਦਾ ਹੈ। ਕਿਹਦੇ ਘਰ ਚਲੇ ਜਾਓ ਤੇ ਉਹ ਜਵਾਨ ਜੀ ਲੜਕੀ बैठ गई है, कौन है, ये नानो है, ये कौन है, दादो। ਇੰਨੀਆਂ ਦਾਦੀਆਂ ਤੇ ਸਾਡੀਆਂ ਤੇ ਦਾਦੀਆਂ ਬਕਾਇਦਾ ਇੱਕ ਦਾਦੀਆਂ ਹੁੰਦੀਆਂ ਸਨ, ਤੇ ਦਾਦੇ ਆਵਾਜ਼ਾਂ ਉਹਨਾਂ ਦੀਆਂ ਖੂੰਡੀਆਂ ਫੜੀਆਂ ਤੇ ਪਗੜੀਆਂ ਪਾਈਆਂ, ਤੇ ਉਹ ਕਿੱਥੇ ਡੀਲ ਡੌਲ ਜੀ, ਉਹਨਾਂ ਦਾ ਜਿਹੜਾ ਖੂੰਡ ਹੁੰਦਾ ਸੀ ਓਡੇ ਹੁਣ ਦਾਦੇ ਹੁੰਦੇ ਨੇ। ਦਾਦੇ मैं कि स्कूल मतलब मदरसा थी, तो हॉस्टल गया जी, तो बच्चा मेरा ख्याल है 17-18 साल का। मैं कहा यार दबाई ज़रा, दबाया, फिर इधरों दबा, अद्धा घंटा था। मैं कहा यार तेन दबाना नहीं, कहता जी बस कर दो, मैं इतने टीचर हाँ, तुसी। मैं कहा यार माफ़ कर दे, तू लगता निका जे कुड़ियाँ निक्कियां निक्कियां मेरे अपनियां बेटियां, ਉਹ ਗੱਲ ਹੀ ਨਹੀਂ ਜਿਹੜੀ ਮਾਂ ਮੇਰੀ ਤੇ ਫਿਰ ਦਾਦੀ ਐਂ ਕਰਕੇ ਆਉਣਾ। ਨਾ ਜਾਣੇ ਉਹ ਜੰਕ ਫੂਡ ਨੇ ਬੇੜਾ ਗਰਕ ਕੀਤਾ ਜਾਂ ਕਿੰਨੇ ਕੀਤਾ ਕਿ ਕੱਦ ਛੋਟੇ 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 ਹੁੰਦੇ ਹੀ ਹੈ। ਅੱਛਾ ਜਵਾਹਰ ਸਾਹਿਬ ਇਹ ਦੱਸੋ ਕਿ ਚਲੋ ਉਸ ਤਰ੍ਹਾਂ ਦੇ ਉਮਦਾ ਨਾ ਰਾਈਟਰ ਰਹੇ, ਨਾ ਉਸ
ਉਹਨਾਂ ਥੀਮਸ ਦੇ ਡਰਾਮੇ ਰਹੇ। ਤੇ ਇਹ ਅਦਾਕਾਰ ਵੀ ਤੇ ਹੁਣ ਕਾਫੀ ਦੇਰ ਤੋਂ ਕੋਈ ਅੱਛੇ ਨਹੀਂ ਆ ਰਹੇ, ਜਾਂ ਕੋਈ ਸ਼ੋਹਰਤ ਵਾਲੇ ਜਿਹੜੇ ਨੇ, ਜਾਂ ਇੱਕਦਮ ਇੰਝ ਸਾਹਮਣੇ ਮੰਜ਼ਰ ਆਮ ਤੇ ਆਉਣ ਵਾਲੇ। ਅਦਾਕਾਰਾਂ ਦਾ ਵੀ ਇੰਝ ਲੱਗਦਾ ਜਿਵੇਂ ਕੋਈ ਘਾਟਾ ਜਿਹਾ ਪੈ ਗਿਆ, ਇਹਨਾਂ ਹਤਾਤ ਹੋ ਗਿਆ ਹੈ। ਇਹਦੀ ਕੀ ਵਜ੍ਹਾ ਹੈ? ਤੇ ਨਹੀਂ ਹੈਗਾ, ਬਹੁਤਾਤ ਹੋ ਗਈ। ਹਾਂ ਅੱਛਾ, ਬਹੁਤਾਤ ਹੋ ਗਈ। ਯਾਨੀ ਮੈਨੂੰ ਨਹੀਂ ਪਤਾ ਹੁੰਦਾ ਕਿ ਐਕਟਰ ਨੇ ਅੱਜ ਕੱਲ੍ਹ ਬੜੇ ਮਸ਼ਹੂਰ ਹਾਂ ਇੱਧਰ ਵੀ ਹਰ ਚੈਨਲ 'ਤੇ ਇੱਕ। ਤੇ ਉਹ ਜਿਹੜਾ ਸਾਡਾ ਹੁੰਦਾ ਸੀ ਕਿ ਇੱਕ ਟੀਵੀ, ਇੱਕ ਥੀਏਟਰ ਜਾਂ ਓਪਨ ਏਅਰ ਥੀਏਟਰ ਜਾਂ ਪਿੰਡੀ ਤਾਂ ਸਟੇਸ਼ਨ, ਸਭ ਦਾ ਉੱਥੇ ਹੀ ਫੋਕਸ ਹੁੰਦਾ ਸੀ। ਹੁਣ ਤੁਹਾਡੇ ਕੋਲ ਕੀ ਹੈ, ਸਾਰੇ ਪੜੋਸੀ ਮੁਲਕ ਦਾ ਵੀ ਸਾਰਾ ਤੁਹਾਡੇ ਕੋਲ ਸਾਹਮਣੇ ਆਇਆ ਪਿਆ ਵੇ। ਹਾਲੀਵੁੱਡ ਦੀ ਤੁਸੀਂ ਦੇਖਣ ਡਏ ਹੋ, ਤਾਂ ਉਸ ਟਾਈਮ ਕਿਵੇਂ ਪਤਾ ਲੱਗੇਗਾ ਕਿ ਕੌਣ ਕੀ ਕਰ ਰਿਹਾ। ਤੇ ਦੂਸਰੀ ਗੱਲ ਹੈ ਕਿ ਅੱਜ ਕੱਲ੍ਹ ਦਾ ਐਕਟਰ ਨਾ ਇੱਕੋ ਦਿਨ 'ਚ ਹਿੱਟ ਹੋਣਾ ਚਾਹੁੰਦਾ, ਹਾਂ। ਔਰ ਇੱਕੋ ਦਿਨ 'ਚ ਆਪਣੀ ਉਹ ਪ੍ਰਾਈਡ ਚਾਹੁੰਦਾ। ਇਹ ਸਾਡੇ ਜ਼ਮਾਨੇ 'ਚ ਨਹੀਂ ਸੀ। ਅਸੀਂ ਹਰ ਕੰਮ ਕਰਦੇ ਸਾਂ, ਥੀਏਟਰ ਲਾਉਂਦੇ, ਸਟੇਜ ਲਾਉਣਾ, ਕਲੀਆਂ ਕਰਨੀਆਂ, ਕੰਮ ਕਰਨੇ, ਵੀ ਕੰਮ ਕਰਨਾ। ਉਸ ਕੰਮ 'ਚੋਂ ਨਿਕਲ ਅਸੀਂ ਫਿਰ ਆਉਂਦੇ ਸੀ। ਹੁਣ ਐਕਟਰ ਕਹਿੰਦਾ ਕਿ ਅੱਜ ਮੈਂ ਆਇਆ ਇਸ ਕਰਕੇ ਪੜ੍ਹੇ ਲਿਖੇ ਯੂਨੀਵਰਸਿਟੀਆਂ ਕੌਣ ਆਉਣ ਡਿਆ ਐਕਟਰ, ਥੀਏਟਰ 'ਤੇ ਤਾਂ ਕੋਈ ਨਹੀਂ ਆ ਰਿਹਾ। ਸਾਡੇ ਜ਼ਮਾਨੇ ਸਾਰੇ ਪੜ੍ਹੇ ਲਿਖੇ ਹੁੰਦੇ, ਸਾਰੇ ਯੂਨੀਵਰਸਿਟੀਆਂ ਦੇ ਰਾਵੀਅਨ, ਫੋਮ ਨਾਈਟਸ, ਕਟਾਰੀਅਨ, ਸਾਰੇ ਡਰਾਮੇ ਚੱਲਦੇ ਹੁੰਦੇ ਸੀ। ਉਹ ਪੜ੍ਹਾਈ ਲਿਖਾਈ ਵੀ ਖਤਮ ਹੋ ਗਈ। ਤੇ ਹੁਣ ਮੇਰਾ ਮਤਲਬ ਹੈ ਕਿ ਫਟਾਫਟ ਜਲਦੀ ਕਰੋ, ਜੋ ਕਰਨਾ ਜਲਦੀ ਕਰ ਲਓ। ਰਾਤੋਂ ਰਾਤ ਮੈਂ ਫੇਮਸ ਹੋ ਜਾਵਾਂ। 3 ਐਕਟ ਦਾ ਡਰਾਮਾ ਤੇ ਮਹੀਨੇ ਦੀ ਰਿਹਰਸਲ, ਤੇ ਫਿਰ ਕੁਛ ਬਣਦਾ ਸੀ। ਹੁਣ 1.5 ਘੰਟੇ ਦਾ ਡਰਾਮਾ ਤੇ 5 ਮਿੰਟ ਦੀ ਰਿਹਰਸਲ ਉਸੇ ਟਾਈਮ 'ਤੇ। ਯਾਰ ਤੂੰ ਆ ਕਰਨਾ ਵੜ ਜਾ, ਫਿਰ ਉਹ ਰਿਜ਼ਲਟ ਨਹੀਂ ਆ ਸਕਦਾ, ਉਹ ਮਿਆਰ ਹੀ ਨਹੀਂ ਰਿਹਾ। ਨਹੀਂ ਆ ਸਕਦਾ। ਇਹ ਗੱਲ ਹੈ। ਬਾਕੀ ਪੋਟੈਂਸ਼ੀਅਲ ਦੀ ਕਮੀ ਨਹੀਂ ਹੈਗੀ ਬਈ। ਸ਼ੁਮਾਰ ਸਾਡਾ ਮੁਲਕ ਹੀ ਬੇਟਾ ਨਸੀਬਾਂ ਵਾਲਾ, ਅਲਹਮਦੁਲਿਲਾ, ਸੱਤੇ ਖੈਰਾਂ ਇਹਨੂੰ। ਵਾਹ। ਰੋਜ਼ ਨਹੀਂ ਕਹਿੰਦੇ ਮੁਲਕ ਕਾ ਕਿਆ ਬਣੇਗਾ। ਮੈਂ ਹੋਏ ਇਹਨੂੰ ਕੀ ਹੋਣਾ, ਇਹਨੂੰ ਰੱਬ ਦੀਆਂ ਰੱਖਾਂ। ਜਿਹੜਾ ਉਹ ਅਲਾਮਾ ਸਾਹਿਬ ਨੇ ਸਮਝਦੇ ਕਿ ਮੀਰੇ ਅਰਬ ਕੋ ਠੰਡੀ ਹਵਾ ਆਈ ਜਿੱਧਰ ਸੇ, ਮੇਰਾ ਵਤਨ ਵਹੀ ਹੈ, ਮੇਰਾ ਵਤਨ। ਹਜ਼ੂਰ ਦੀਆਂ ਦੁਆਵਾਂ ਨੇ, ਇਹਨੂੰ ਕੀ ਹੋਣਾ। ਹਾਂ, ਉਹਨੂੰ ਭੈੜੀ ਨਜ਼ਰ ਨਾਲ ਦੇਖਣ ਵਾਲਾ ਆਪ ਹੀ ਤਬਾਹ ਹੋ ਜਾਂਦਾ। ਇਹ ਪਹਾੜ ਹੈ ਨਾ, ਉਹਨੂੰ ਜਿਹੜਾ ਵੀ ਮਾਰੇਗਾ ਢੱਗਾ ਉਹਦੇ ਆਪਣਾ ਸਿੰਘ ਟੁੱਟੇਗਾ। ਇਹਨੂੰ ਕੁਛ ਨਹੀਂ ਤੁਹਾਡੇ ਸਾਹਮਣੇ। ਅੱਛਾ ਜਵਾਦ ਸਾਹਿਬ, ਤੁਸੀਂ ਫਰਮਾਇਆ ਕਿ ਅਸੀਂ ਬਿਲਕੁਲ ਇਬਤਦਾਈ ਸਟੇਜ ਤੋਂ ਛੋਟੇ ਛੋਟੇ ਕਰੈਕਟਰ ਵੀ ਮਿਲਣੇ ਤੇ ਤੁਸੀਂ ਫਟ ਕਰ ਲੈਣੇ, ਔਰ ਬੜੇ ਸ਼ੌਕ ਨਾਲ ਕਰ ਲੈਣੇ। ਅੱਜ ਕੱਲ੍ਹ ਦਾ ਜਿਹੜਾ ਅਦਾਕਾਰ ਹੈ ਉਹ ਵਾਕਈ ਚਾਹੁੰਦਾ ਕਿ ਮੈਨੂੰ ਆਉਂਦਿਆਂ ਸਾਰੀ ਸਿੱਧਾ ਹੀ ਮੇਨ ਕਰੈਕਟਰ ਦੇ ਦਿੱਤਾ ਜਾਏ, ਉਹ ਮਿਲਦਾ ਹੀ ਨਹੀਂ ਉਹਨੂੰ। ਅੱਛਾ ਹਜ਼ੂਰ, ਗੁਜ਼ਾਰਿਸ਼ ਇਹ ਵੇ ਕਿ ਤੁਸੀਂ ਇੱਕ ਦਫਾ ਸੁਣਾਇਆ ਸੀ ਕਿ ਤੁਹਾਨੂੰ 2 ਥਾਣੇਦਾਰ ਤੇ 1-2 ਮੁਲਾਜ਼ਮਾਂ ਦੇ ਨਾਲ ਅੰਦਰ ਬੁਲਾਇਆ, ਔਰ ਕੋਈ ਕੱਖ ਨਹੀਂ ਤੁਹਾਨੂੰ ਕਿਹਾ ਗਿਆ, ਨਾ ਤੁਹਾਂ ਕੁਛ ਬੋਲਣਾ, ਨਾ ਕੋਈ ਅਦਾਕਾਰੀ ਕਰਨੀ ਹੈ, ਤੇ ਤੁਸੀਂ ਉਹ ਵੀ ਕਰੈਕਟਰ ਕਰ ਲਿਆ। ਬਈ ਉਸ ਜ਼ਮਾਨੇ ਦਾ ਕਿ ਬਸ ਥੀਏਟਰ 'ਤੇ ਮੈਨੂੰ ਭੇਜ ਦਿਓ ਇੱਕ। ਹਾਂ, ਮੈਨੂੰ ਇੱਕ ਵਾਰੀ ਸਟੇਜ 'ਤੇ ਚਾੜੋ। ਤੇ ਉਹਨਾਂ ਨੇ ਕਿਹਾ ਜੀ ਫਖਰੀ ਸਾਹਿਬ ਡਾਇਰੈਕਟਰ ਸੀ, ਆਏ ਜਵਾਦੇ ਪਿਆਰ ਕਰਦੇ ਸੀ, ਕਰੈਕਟਰ ਕੋਈ ਨਹੀਂ ਹੈਗਾ। ਮੈਂ ਕਿਹਾ ਮੈਂ ਤੁਹਾਨੂੰ ਕਦੋਂ ਕਹਿੰਦਾ ਕਰੈਕਟਰ, ਮੈਨੂੰ ਬਸ ਬਾੜ ਦਿਓ। ਕਹਿੰਦੇ ਯਾਰ ਕੋਈ ਵੀ ਨਹੀਂ ਹੈਗਾ, ਥਾਣੇਦਾਰ ਹੈਗਾ ਤੇ 4-5 ਸਿਪਾਹੀ ਨੇ। ਤੇ ਅੱਛਾ, ਇਹ ਜ਼ਿਹਨ 'ਚ ਰੱਖੋ ਕਿ ਮੈਂ ਉਸ ਵੇਲੇ ਚੰਗਾ ਭਲਾ ਪਾਪੂਲਰ ਸਾਂ। ਅੱਛਾ, ਇਹ ਗੱਲ ਇਹ ਨਹੀਂ ਮੈਂ ਬਿਲਕੁਲ ਨਿਊ ਕਮਰ ਸਾਂ। ਮੈਨੂੰ ਐਂਟਰੀ ਤੇ ਕਲੈਬ ਹੁੰਦੀ ਸੀ ਸਾਰੇ ਕੋਲ। ਯਾਰ ਇਹ ਡਰਾਮੇ ਨਹੀਂ ਹੈਗਾ। ਮੈਂ ਕਿਹਾ ਮੈਨੂੰ ਬਾੜੋ ਤੇ ਸਹੀ। ਅੱਛਾ ਫਿਰ ਸਿਪਾਹੀਆਂ ਨਾਲ ਵੜ ਜਾ। ਉਹਨਾਂ ਕਿਹਾ ਮੈਂ ਇਨਕਾਰ ਕਰਾਂਗਾ। ਮੈਂ ਕਿਹਾ ਜੀ ਬਿਲਕੁਲ ਜ਼ਰੂਰ ਕਰਾਂਗੇ। ਮੈਂ ਗਿਆ ਤੇ ਥਾਣੇਦਾਰ ਸੀ ਨਾਸਰ ਭੱਟ ਸਾਹਿਬ, ਅੱਲਾ ਬਖਸ਼ੀ, ਕਹਿੰਦਾ ਵੈਰੀ ਗੁੱਡ ਵੈਰੀ ਗੁੱਡ। ਤੇ ਮੈਂ ਸਿਪਾਹੀਆਂ ਦੇ ਮੈਂ ਕਿਹਾ ਡੁੱਗ 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 ਡੁੱਗ। ਉਹ ਕੋ 5-6 ਵਾਰੀ ਉਹਨੇ ਕਿਹਾ ਤੇ ਮੈਂ ਕਿਹਾ ਤੇ ਪੂਰਾ ਹਾਲ ਡੁੱਗ ਡੁੱਗ ਡੁੱਗ। ਉਹ ਫਖਰੀ ਸਾਹਿਬ ਤੂੰ ਕੀ ਹੈ, ਪੂਰਾ ਡਰਾਮਾ ਡੁੱਗ ਡੁੱਗ ਕਰਾਤੇ। ਡਰਾਮਾ ਮੁਕਾ ਕੇ ਲੋਕ ਜਾ ਰਹੇ ਤੇ ਡੁੱਗ ਡੁੱਗ। ਵਾਹ ਵਾਹ ਵਾਹ। ਯਾਨੀ ਤੁਹਾਨੂੰ ਕੋਈ ਡਾਇਲੌਗ ਨਹੀਂ ਦਿੱਤਾ ਗਿਆ ਤਾਂ ਤੁਸੀਂ ਡੁੱਗ ਡੁੱਗ ਤੇ ਹੀ ਮੇਲਾ ਲੁੱਟ ਲਿਆ ਪੂਰਾ। ਫਿਰ ਡਾਇਲੌਗ ਆਪੇ ਉਹ ਵੀ ਸ਼ੁਰੂ ਹੋ ਗਿਆ। ਲੇਕਿਨ ਇਹ ਵੀ ਕਿ ਤੁਹਾਨੂੰ ਮੌਕਾ ਮਿਲੇ ਤੇ ਕਰੋ ਕੁਛ। ਵਾਹ, ਉਹਨੂੰ ਘਟੀਆ ਨਾ ਸਮਝੋ, ਛੋਟੇ ਕਰੈਕਟਰ ਨੂੰ ਵੀ। ਹਾਂ, ਸ਼ੌਕ ਤੇ ਫਿਰ ਇਹਦਾ ਹੀ ਨਾਂ ਹੈ ਨਾ ਜੀ, ਯਾਨੀ ਪਿਛਾ ਨਹੀਂ ਨਾ। ਹਾਂ, ਅੱਲਾ ਬਖਸ਼ੇ ਸਬੀਆ ਖਾਨਮ ਸਾਹਿਬ ਜੀ ਕਿਤੇ ਵੱਡੇ ਸਾਡੇ ਯਾਨੀ ਕਿ ਲੈਜੈਂਡ ਲੋਕ, ਉਹ ਕਹਿੰਦੇ ਸੀ ਕਿ या तो फट्टे पे तुम्हारा नाम हो या तुम स्टेज पे हो, तुम ऑफ दी स्टेज ना हो। सिर्फ ना तेरा लिखिया ना तो वह भी समझ ला कि तू इन है।
तो वो कहते बेटे अलहमरा नहीं छोड़ना, वाह यहाँ आके रोज़ बैठना है, यहाँ काम करना है, तुम ही ने काम करना, किसी ने नहीं करना। ਭੈਣ ਕੂਪਰ ਸਾਹਿਬਾ ਉਹ ਸਾਰੇ ਅਸਾਜ਼ਾ ਉਹ ਸਮਝਾਉਂਦੇ ਸੀ। ਅਤੇ ਅੱਜ ਅਸੀਂ ਮੇਰਾ ਕਿ ਪੂਰੀ ਦੁਨੀਆ 'ਚ ਕੀ ਅਮਰੀਕਾ ਅਤੇ ਕੈਨੇਡਾ ਅਤੇ ਜਰਮਨੀ ਅਤੇ ਆਸਟ੍ਰੇਲੀਆ ਕਿੱਥੇ ਨਹੀਂ ਡਰਾਮਾ ਕੀਤਾ। ਡਰਾਮੇ ਦੇ ਸਿਰ 'ਤੇ ਸਾਰੀ ਦੁਨੀਆ ਫਿਰ ਲਈ ਅਤੇ ਮੈਂ ਉਹਨਾਂ ਨੂੰ ਭੈੜਾ ਕਹਿਣਾ ਸ਼ੁਰੂ ਕਰ ਦਿੱਤਾ। ਇੱਕ ਡਰਾਮੇ 'ਚ ਨਾ ਮਸਤਾਨਾ ਸਾਹਿਬ ਬਣੇ ਹੁੰਦੇ ਨੇ, ਮੈਂ ਉਹਨਾਂ ਦੇ ਘਰ ਰਿਸ਼ਤਾ ਲੈਣ ਜਾਣਾ। ਅੱਛਾ। ਅਤੇ ਮੈਂ ਜਾ ਕੇ ਜੀ ਤੁਹਾਡੇ ਕਾਰੋਬਾਰ ਕਿਹਨਾਂ ਜੀ ਸਟੇਜ ਡਰਾਮੇ ਕਰ ਰਹੇ। ਮੈਂ ਕਿਹਾ ਸਟੇਜ ਵਾਲੇ गंदे लोग, उठो तो चलिए। मस्ताना साहब कहते बहुत थिएटर में स्टेज एक्टर में बुरा ना कहो, ए 2 गड्डियां इसे कमाई तो लिया तू। वाह वाह वाह। तो भी जितों सी सारी जिंदगी पूरी दुनिया च नाम मारूफ होए, मशहूर होए, पैसे भी मिले। पैसे थोड़े जने पैसे ਇਹ ਤੇ ਐਵੇਂ ਉਹ ਐਕਟਰਾਂ ਨੂੰ ਦਿਖਾਉਂਦੇ ਰਹਿੰਦੇ ਨਾ ਕਿ ਬੜੇ ਗਰੀਬ। ਬਿਲਕੁਲ ਐਸੀ ਗੱਲ ਨਹੀਂ ਹੈਗੀ। ਮੈਂ ਜਾਣਨਾ ਕਿ ਸਾਡਾ ਪੂਰਾ ਥੀਏਟਰ ਤਾਮਨ ਕਰਦਾ, ਸਭ ਕਰਦੇ। ਇਹ ਹੁਣ ਜਿਹੜੇ ਨਾ ਹੁਣ ਸਾਨੂੰ ਵਿਖਾ ਕੇ ਉਹ ਪਤਾ ਨਹੀਂ ਉਹ ਕੀ ਚਾਹੁੰਦੇ ਨੇ। ਮੈਨੂੰ ਤਾਂ ਸਮਝ ਨਹੀਂ ਆਈ ਕਿ ਮਰ ਗਿਆ ਭੂਖ ਸੇ ਮਰ ਗਿਆ, ਕਦੋਂ ਭੂਖ ਸੇ ਮਰ ਗਿਆ, ਕਦੋਂ ਇਸ ਤਰ੍ਹਾਂ ਕੋ। ਹਾਂ ਇੱਕ ਅੱਧਾ ਜ਼ਰੂਰ ਹੋਇਆ, ਇਹ ਵਾਕਿਆਤ ਵੀ ਹੋਏ ਨੇ, ਲੇਕਿਨ ਮੈਕਸੀਮਮ ਅਦਾਕਾਰ ਖੁਸ਼ਹਾਲ ਮਰੇ ਨੇ। ऐसी नहीं कि बिल्कुल ही जिम्मे आना भी जब अदाकार मशहूर होता है तो बड़ा खुशहाल, जब करीब मौत के पास जाता है तो कसम परसी। ऐसी नहीं है। मैं कई बार लोगों ने मैं यार साडा इन्ना दा ते ना साडा इमेज इन्ना भी ना खराब करो कि लोग समझ के तरस ही खान लग पन या परन दौड़ जाए कि इतने मेरे को मजबूर जा बंदा। मैं कहा ऐसी बात तो नहीं, अच्छे घरों से हैं सारे माशाल्लाह। और मस्ताना साहब की मौत हुई है वो गुर्बत में तो नहीं, बब्बू साहब को गुर्बत में तो नहीं मरे। या अभी टैडी साहब तारक को गुर्बत में नहीं, काम करता गया है, पैसे गाड़ी ये वो घर सब चंगी भली माशाल्लाह कमाई कमाई है। लेकिन उन्होंने भी खाम खा बनाने वास्ते हुकूमतें मदद नहीं करती। मैं क्या हुकूमतों को तो खुद मदद की जरूरत है बेचारी, साड़ी की करन साड़ियाँ हुकूमतां ना साढ़े चों ही ना कौन बाहरों आउंदा, सारे अपने ही ने। एडी भी हालत नहीं होंगी खराब जिन्नी कि दसी जाती। ਇਹ ਮੈਨੂੰ ਥੋੜ੍ਹਾ ਮੈਂ ਤੁਹਾਡੇ ਰਾਹੀਂ ਮੈਂ ਦੱਸਣਾ ਚਾਹੁੰਦਾ जी प्लीज़ ਕਿ ਯਾਰ ਸਾਨੂੰ ਇੰਨਾ ਜ਼ਿਆਦਾ ਨਾ ਡੀਗ੍ਰੇਡ ਕਰਦਿਆ ਕਰੋ ਕਿ ਵੇਖਣ ਵਾਲਾ ਕਹੇ ਯਾਰ ਇਹ ਤੇ ਖੁਸ਼ਹਾਲ ਬੰਦੇ ਨੂੰ ਲੋਕੀ ਪਸੰਦ ਕਰਦੇ। ਤੁਹਾਨੂੰ ਦੱਸੋ ਕੋਈ ਰਿਸ਼ਤੇਦਾਰ ਦੌੜ ਜਾਂਦਾ, ਓਏ ਕੌਣ ਆਇਆ, ਉਹ ਜੀ ਫਲਾਣਾ, ਉਹ ਯਾਰ ਉਹਨਾਂ ਕੋ ਘਰ ਨਹੀਂ ਹੈਗਾ। ਤੇ ਸਾਨੂੰ ਇਸ ਤਰ੍ਹਾਂ ਨਾ ਕਰੋ, ਅਸੀਂ ਸਾਰੇ ਖੁਸ਼ਹਾਲ ਹਾਂ ਅਲਹਮਦੁਲਿਲਾ, ਖੁਸ਼ੀ ਹੈ। ਬਲਕਿ ਇੱਕ ਜਗ੍ਹਾ 'ਤੇ ਉਹ ਮੈਨੂੰ ਉਹਨੇ ਕਿਹਾ ਜੀ ਐਕਟਰ ਮੇਰੇ ਕੋਲ ਆਉਣ, ਕਿਹਾ ਜੀ ਮੈਨੂੰ ਵਿਖਾਇਆ ਉਹਨਾਂ ਨੇ ਉਹ ਚੈਨਲ ਉਹ ਨਾਂ ਨਹੀਂ ਲੈਣਾ। ਅਤੇ ਉਹ ਮੈਨੂੰ ਜਦੋਂ ਦਿਖੂ ਦਿੱਤਾ ਗਰੀਬ ਜੀ ਅਤੇ ਮੈਨੂੰ ਲੈ ਗਿਆ ਅਤੇ ਉਹ ਚੈਨਲ ਨੂੰ ਪੈਸੇ ਆਉਣੇ ਸ਼ੁਰੂ ਹੋ ਗਏ ਕਿ ਜੀ ਇਹਨਾਂ ਨੂੰ ਮਦਦ ਕਰੋ। ਉਹ ਕਹਿੰਦਾ ਉਹ ਕੋ ਅੱਧ ਪਜੱਦੇ ਦੇ ਤੇ ਬਾਕੀ ਆਪ ਰੱਖ ਲੈ। ਇਸ ਤਰ੍ਹਾਂ ਹੀ ਕਰਦਾ। ਇਹ ਤਾਂ ਅੱਛੀ ਗੱਲ ਨਹੀਂ ਹੈਗੀ। ਮੋਤੀ ਇਕਬਾਲ ਜਿਹੜੇ ਹਨ ਉਹਨਾਂ ਦੇ ਕੋਈ ਇਸ਼ਕੀਆ ਮੋਤੀ ਵੀ ਹਾਏ ਹਾਏ ਥੋੜ੍ਹੇ ਜਿਹੇ ਰੋਲ ਕੇ ਦਿਓ। ਐਨ ਇਸ਼ਕ ਦੇ ਹਰਫ ਨੇ 3 ਯਾਰੋ, ਐਨ ਇਸ਼ਕ ਦੇ ਹਰਫ ਨੇ 3 ਯਾਰੋ, ਤਿੰਨੇ ਹਨ ਗੱਲ ਸਮਝਾਉਣੇ ਨੂੰ। ਐਨ ਹੀ ਨਕਾਬ ਹਾਂਜੀ ਐਨ ਇਸ਼ਕ ਦੇ ਹਰਫ ਨੇ 3 ਯਾਰੋ, ਤਿੰਨੇ ਹਨ ਗੱਲ ਸਮਝਾਉਣੇ ਨੂੰ। ਖੁੱਲਾ ਐਨ ਦਾ ਮੂੰਹ ਹੈ ਕਬਰ ਵਾਂਗੂ, ਜਿਉਂਦੀ ਜਾਨ ਹੀ ਆਸ਼ਿਕ ਦੀ ਖਾਮਣੇ ਨੂੰ। ਤੇ ਦੰਦੇ ਸ਼ੀਨ ਦੇ ਆਰਾ ਮਿਸਾਲ ਸਮਝੋ ਤੇ ਨੁਕਤੇ ਬੋਝ ਨਾ ਸਰ ਉਠਾਵਣੇ ਨੂੰ। ਛੁਰੀ ਫਰਾਉਣੀ ਹੈ ਤੇ ਸਿਰ ਵੀ ਨਹੀਂ ਹਿਲਾਉਣਾ। ਤੇ ਘੇਰੇ ਕਾਫ ਅੰਦਰ ਜਿਹੜਾ ਫਸ ਜਾਵੇ ਉਹਨੂੰ ਰਾਹ ਨਹੀਂ ਲੱਭਦਾ ਜਾਵਣੇ ਨੂੰ। ਤੇ 9 ਨਿਸ਼ਾਨੀਆਂ ਦੱਸਦੇ ਸਨ ਆਸ਼ਿਕ ਲੋਕਾਂ ਦੀਆਂ। 9 ਨਿਸ਼ਾਨੇ ਆਸ਼ਿਕਾਂ ਐ ਪਿਸਰ, 9 ਨਿਸ਼ਾਨੇ ਆਸ਼ਿਕਾਂ ਐ ਪਿਸਰ, ਰੰਗ ਜ਼ਰਦ ਆਹ ਸਰਦ ਚਸ਼ਮ ਤਰ, ਕਮ ਗੁਫਦਨੀ ਕਮ ਖੁਰਦਨੀ, ਖਾਬੇ ਹਰਾਮ ਇੰਤਜ਼ਾਰੀ ਬੇਕਰਾਰੀ ਦਰ ਬਦਰ। वाह 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 वाह। पर वाकई ये सारी ਇਹ 9 ਨਿਸ਼ਾਨੀਆਂ ਹੋਣ ਤੇ ਆਸ਼ਿਕ ਸਾਧਨ। जी जी। ਫਿਰ ਇਸ਼ਕ ਜਿਸ ਪਾਸੇ ਆਪਣੀ ਨਿਗਾਹ ਕਰ ਗਿਆ, ਮਹਿਲ ਹੋਵੇ ਜਾਂ ਕੁੱਲੀ ਸਭ ਤਬਾਹ ਕਰ ਗਿਆ। ਇਸ਼ਕ ਮਾਰੇ ਤੇ ਨਾਲੇ ਰੋਣ ਦੇਵੇ ਵੀ ਨਾ, ਉਸ ਤੇ ਲਾਜ਼ਮ ਕੁਫਰ ਜਿਹੜਾ ਆਹ ਕਰ ਗਿਆ। ਇਸ਼ਕ ਦੀ ਦੇਣ ਵੀ ਕਿਆ ਅਜਬ ਦੇਣ ਹੈ, ਜਿਸ ਤੇ ਖੁਸ਼ ਹੋਇਆ ਸਕੂਲੀ ਅਤਾ ਕਰ ਗਿਆ। ਬੇਸ਼ੁਮਾਰ ਫਿਰ ਮੋਤੀ, ਫਿਰ ਬਹਿਣਾ ਉਹਨਾਂ ਕੋਲ ਰਾਤ ਰਾਤ ਕਵਾਲੀ ਹੋਣੀ, ਵਕਤ ਤੇ ਨਮਾਜ਼ ਪੜ੍ਹਨੀ। ਯਾਨੀ ਕਿ ਇੱਕ ਪਾਕੀਜ਼ਾ ਮਾਹੌਲ। ਇਹ ਵੀ
अल्लाह माफ़ करे कि तबलची जड़ा उधर कोई सिगरेट पी ना ਸਾਰੇ ਬਾਬੂ ਸਾਰੋ ਬਾਵਜ਼ੂ ਹੋ ਕੇ ਕਵਾਲੀ ਸੁਣਦੇ ਸਨ ਉਹ ਬਾਵਜ਼ੂ ਹੋ ਕੇ ਕਵਾਲੀ ਕਰਦੇ ਸਨ ਕਿਉਂਕਿ ਕਵਾਲੀ ਜਿਹੜਾ ਲਫ਼ਜ਼ ਹੈ ਇਹਦਾ ਉਹ ਤਰਜਮਾ ਹੀ ਇਹ ਦੱਸਦੇ ਸਨ ਪੁਰਾਣੇ ਕਵਾਲ ਕਿ ਇਹ ਬਜ਼ੁਰਗਾਂ ਨੇ ਦੀਨ ਦੇ ਅਕਵਾਲ ਨੂੰ ਗਾ ਕੇ ਸੁਣਾਉਣਾ ਹੈ ਜੀ ਉਸ ਰਿਦਮ ਦੇ ਨਾਲ ਅਕਵਾਲ ਬਜ਼ੁਰਗਾਂ ਨੇ ਦੀਨ ਦੇ ਅਕਵਾਲ ਜ਼ਰੀ ਉਹਨਾਂ ਨੂੰ ਨਜ਼ਮ ਕਰਨਾ ਮਨਜ਼ੂਮ ਬਣਾ ਕੇ ਫਿਰ ਉਹਨਾਂ ਨੂੰ ਗਾਉਣਾ ਫਿਰ ਉਹ ਜਦੋਂ ਜਿਹੜਾ ਨਾ ਅਸਲ 'ਚ ਉਹਨਾਂ ਦਾ ਇੱਕ ਹੋਰ ਵੀ ਮੇਰੇ ਅੱਬਾ ਜੀ ਨੇ ਦੱਸਿਆ ਜੀ ਜੀ ਪਤਾ ਨਹੀਂ ਇਤਫਾਕ ਕਰ ਜੀ ਉਹ ਫਰਮਾਉਂਦੇ ਸੀ ਕਿ ਜਿਹੜਾ ਇਹਦਾ ਰਿਦਮ ਹੈ ਨਾ ਇਹ ਦਿਲ ਦੀ ਧੜਕਣ ਦੇ ਨਾਲ ਮੈਚ ਕੀਤਾ ਹੈ ਆਹ ਉਹ ਜੋ ਯਾਨੀ ਕਲਾਮ ਵੀ ਅੱਲਾ ਵਾਲਾ ਹੋਵੇ ਤੇ ਰਿਦਮ ਫਿਰ ਦਿਲ ਦੇ ਨਾਲ ਉਹਦੀ ਧੜਕਣ ਦੇ ਨਾਲ ਉਹ ਮੈਚ ਕਰਦੇ ਸੀ ਇਹ ਹੁਣ ਤੇ ਉਹ ਸੁਰ ਕਰਦੇ ਨੇ ਨਾ ਤਬਲੇ ਨੂੰ ਨਹੀਂ ਉਹ ਕਵਾਲ ਆਪਣੇ ਰਿਦਮ ਨੂੰ ਇਨਸਾਨੀ ਦਿਲ ਦੇ ਨਾਲ ਉਹਨੂੰ ਮੈਚ ਕਰਦੇ ਸੀ ਉਹ ਫਿਰ ਰਿਦਮ ਪੁਰਾਣੇ ਕਵਾਲ ਦੇ ਕੋਲ ਉਹ ਦਿਲ ਦੇ ਨਾਲ ਚੱਲ ਗਿਆ ਤੁਹਾਡਾ ਉਹ ਫਿਰ ਇੱਕ ਰਿਦਮ ਦੇ ਵਿੱਚ ਫਿਰ ਜਦੋਂ ਵਜਦ 'ਚ ਆਉਣਾ ਤੇ ਫਿਰ ਉਹ ਰਾਜ਼ ਖੁੱਲ੍ਹਣੇ ਅਸਰਾਰ ਫਿਰ ਖੁੱਲ੍ਹਣੇ ਤੇ ਸਮਝ ਆਉਣੀ ਬੰਦਾ ਰੱਬ ਦੇ ਨੇੜੇ ਹੁੰਦਾ ਸੀ ਨੇੜੇ ਹੁੰਦਾ ਸੀ ਯਾਨੀ ਮੈਂ ਅੱਜ ਵੀ ਉਹ ਇੱਕ ਕਲਾਮ ਪੜ੍ਹਦਾ ਰਹਿਣਾ ਉਹ ਬੇਸ਼ੁਮਾਰ ਹੈ ਤੇ ਉਹਦਾ ਥੋੜ੍ਹਾ ਜਿਹਾ ਉਹ ਜੋ ਪੜ੍ਹੀ ਜਾਣਾ ਮੈਂ ਉਹ ਤੌਹੀਦ ਦੇ ਉੱਤੇ ਮੈਂ ਫੋਕਸ ਕਰਦਾ ਜਾਂਦਾ ਮੈਂ ਕਹਿੰਦੇ ਹੁੰਦੇ ਜੀ ਸਾਰੇ ਕਹਿੰਦੇ ਹਨ ਕਿ ਅੱਲਾ ਇੱਕ ਹੈ ਬਾਬਾ ਮੋਤੀ ਸਾਰੇ ਕਹਿੰਦੇ ਹਨ ਕਿ ਅੱਲਾ ਇੱਕ ਹੈ ਬਈ ਕਿਤੇ ਕਿਤੇ ਹੈ ਇੱਕ ਕਿ ਸਾਰਾ ਇੱਕ ਹੈ ਪੌਣਾ 150 ਆਇਆ ਅੱਲਾ ਕੋਈ ਨਹੀਂ ਫਿਰ ਇੱਕ ਨੂੰ ਇੱਕ ਆਖਣ ਵਾਲਾ ਵੀ ਕੋਈ ਨਹੀਂ ਬਈ ਇੱਕ ਨੂੰ ਇੱਕ ਆਖਣ ਵਾਲਾ ਵੀ ਰਹਿ ਗਿਆ ਤੇ ਯਕਤਾਈ ਦੇ ਵਿੱਚ ਵੀ ਘਾਟਾ ਪੈ ਗਿਆ ਅੱਲਾ ਕਲਮ ਕੱਲਾ ਆਪੋ ਆਪ ਹੈ ਨਾ ਕੋਈ ਉਸ ਵਿੱਚ ਪੁੰਨ ਤੇ ਨਾ ਕੋਈ ਪਾਪ ਹੈ ਤੇ ਵੱਖੋ ਵੱਖ ਦਿਸਣ ਸ਼ਕਲਾਂ ਸੂਰਤਾਂ ਬਈ ਇੱਕੋ ਸੂਰਤ ਦੀਆਂ ਸਭੇ ਸੂਰਤਾਂ ਉਹਨੂੰ ਫਿਰ ਉਹ ਕਿ ਵੀ ਰੱਬ ਇੱਕੋ ਹੀ ਹੈ ਗੁਰੂ ਕਹੇ ਇਹਨੂੰ ਹੁਣ ਫਿਰ ਗੁਰੂ ਕਹੇ ਵਿੱਚ ਧਰਮਸ਼ਾਲ ਦੇ ਗੁਰੂ ਕਹੇ ਵਿੱਚ ਧਰਮਸ਼ਾਲ ਦੇ ਅੱਲਾ ਮਸਜਿਦ ਅੰਦਰ ਪਕੜ ਹਿੰਦੂਆਂ ਰਾਮ ਕਹਾ ਕੇ ਕੈਦ ਕੀਤਾ ਵਿੱਚ ਮੰਦਰ ਦੇ ਸੰਖ ਤੇ ਤੁਰੀਆਂ ਬਾਗ ਨਕਾਰੇ ਰੱਬ ਫੜਨ ਦੇ ਸੰਤਰ ਜੇ ਤੇ ਬੁੱਲੇ ਸ਼ਾਹ ਰੱਬ ਜਿਨ੍ਹਾਂ ਨੇ ਪਾਇਆ ਉਹ ਕਹਿੰਦੇ ਰਹਿੰਦਾ ਅੰਦਰ ਜੇ ਵਾਹ ਇਸ ਤਰ੍ਹਾਂ ਰੱਬ ਦੀ ਤਾਰੀਫ ਕਰਨੀ ਕਿ ਅੰਦਰੋਂ ਹੀ ਲੱਭਣਾ ਜੇ ਅੱਲਾ ਦੇ ਘਰ ਜਾਣਾ ਜ਼ਰੂਰ ਜਾਣਾ ਤੂੰ ਜਾਣਾ ਹੀ ਜਾਣਾ ਲੇਕਿਨ ਲੱਭੇਗਾ ਤੁਹਾਨੂੰ ਅੰਦਰੋਂ ਸਫਾਈ ਸਰ ਸੂਫੀਆ ਦਾ ਕਲਾਮ ਹੀ ਇਹ ਸੀ ਨਾ ਕਿ ਇਨਸਾਨ ਨੂੰ ਅੱਲਾ ਪਾਕ ਤੋਂ ਵੱਖਰਿਆ ਨਹੀਂ ਸਨ ਹੋਣ ਦਿੰਦੇ ਆਂਦੇ ਸਨ ਅੱਲਾ ਪਾਕ ਨਾਲ ਇਸ ਤਰ੍ਹਾਂ ਪਿਆਰ ਕਰਕੇ ਬੰਦਿਆ ਅੱਲਾ ਦੇ ਇੱਕ ਮਿਕ ਹੋ ਕੇ ਰੱਬ ਨਾਲ ਰਹਿ ਆਪਣੀ ਨੀਅਤ ਸਹੀ ਕਰ ਲਓ ਸਾਰੇ ਬੰਦ ਦਰਵਾਜ਼ੇ ਖੁੱਲ ਜਾਣਗੇ ਵਾਹ ਇਹ ਕੋਈ ਟੂਣੇ ਟਾਣੇ ਤੁਹਾਡਾ ਕੁਝ ਨਹੀਂ ਕਰ ਸਕਦੇ ਅੰਦਰੋਂ ਜ਼ਰਾ ਬੂਆ ਖੋਲ ਦੇ ਇਹਨੂੰ ਸਾਫ਼ ਕਰ ਦੇ ਸ਼ਫਾਫ ਕਰ ਦੇ ਤੇ ਸਾਰੇ ਮਸਲੇ ਸਾਰੇ ਹੱਲ ਤੇ ਮਿੱਠੀ ਨੀਂਦ ਆਵੇ ਖਾਣਾ ਹਜ਼ਮ ਹੋਵੇ ਸਿਹਤਮੰਦ ਹੋਵੋ ਇੱਜ਼ਤਾਂ ਹੋਣ ਇੱਕ ਬਾਹਰੋਂ ਭਾਰੀ ਫੇਰ ਨਾ ਕੁੜੀਏ ਹੂੰਜ ਅੰਦਰ ਦਾ ਕੂੜਾ ਜੇ ਨਾ ਤੈਨੂੰ ਯਾਰ ਬੁਲਾਵੇ ਭੰਨ ਛੱਡ ਕੱਚ ਦਾ ਚੂੜਾ ਕੀ ਬਜ਼ੁਰਗਾਂ ਦੇ ਅਕਬਾਲ ਕਲਾਮ ਹੈ ਤੇ ਉਹ ਜਿਹੜਾ ਸੁਣਾ ਦਿਓ ਜਿਹੜਾ ਨਾਨਾ ਬਾਈ ਸੁਣਾਉਂਦੇ ਹੁੰਦੇ ਹਨ ਜਿਹੜਾ ਸ਼ੁੱਧ ਬੁੱਧ ਜਿਹੜਾ ਉਹ ਤੁਹਾਨੂੰ ਸਮਝ ਨਹੀਂ ਉਹ ਵੀ ਸੁਣਾਓ ਜੀ ਤੁਹਾਡੇ ਨਾਲ ਇਹ ਜਿਹੜੀਆਂ ਗੱਲਾਂ ਨੇ ਨਾ ਇਹ ਬਿੱਦ ਦੇ ਬੇ ਸਮਝ ਹੈ ਨਾ ਤੋਹਫਾ ਹਾਂਜੀ ਹਾਂਜੀ ਤੇ ਉਹਨੂੰ ਉਹ ਕੀ ਕਹਿ ਰਹੇ ਨੇ ਸੂਰਮਾ ਪੀਏ ਰਨ ਜੁੱਧ ਕਰੇ ਇਹ ਤੁਸੀਂ ਹੁਣ ਪੜ੍ਹੇ ਲਿਖਿਆ ਤੇ ਹਿਸਟੋਰੀਕਲ ਦੇਖੋ ਨਾ ਕਿ ਬਹਾਦਰ ਲੋਕਾਂ ਕੋਲ ਇਹ ਤੌਹੀਦ ਆਈ ਅੱਲਾ ਦੇ ਕਲਾਮ ਹੈ ਤੇ ਉਹ ਜਹਾਜ਼ ਤੇ ਨਿਕਲੇ ਤਲਵਾਰਾਂ ਫੜੀਆਂ ਤੁਰੇ ਸੂरमा पिए रन युद्ध करे कोई हाथी के दांत उतारन को साधु पिए तो नाम जपे कोई शुद्ध की बुद्ध सुधारन को अकल तसव्वुफ अपना इल्मी बाता बेअकल पिए तो अन छके कुछ छेज की मौज लताड़न को बेवकूफ बंदे नूं ये चीज़ां मिल जाण ते वो डेरे ला के बह जाएगा खाएगा पिएगा बस उन्होंने होर कोई काम सूरमा पिए रन युद्ध करे कोई छेद सूरमा पिए रन युद्ध करे को हाथी के दांत उतारन को साधु पिए तो नाम जपे को शुद्ध की बुद्ध सुधारन को बेअकल पिए अनछक करे को छेज की मौज लताड़न को कहे बेदिया पारमती ये बेद ना देना गंवारन को
ਖਾਸਾਂ ਦੀ ਗੱਲ ਆਮਾ ਅੱਗੇ ਨਹੀਂ ਮੁਨਾਸਬ करनी मिठी खीर पका मोहम्मद कुत्ते आगे वाह बाकी जेरा जबना शद्दा मद्दा शान नबी विच आई अल्लाह जेरा जबना शद्दा मद्दा शान नबी विच आईयां आमा नूं कोई खबर ना काई खासा रमज़ा पाईयां ਇਹ ਤੇ ਗੱਲ ਬਜ਼ੁਰਗਾਂ ਨੇ ਦੀਨ ਦੀ ਹੈ ਨਾ ਜੀ। ਤੇ ਸਰ ਜ਼ਿੰਦਗੀ ਗੁਜ਼ਾਰਨ ਦੇ ਕੋਈ ਸਾਡੇ ਨਾਜ਼ਰੀਨ ਨੂੰ ਜਿਹੜੇ ਤੁਹਾਡੇ ਸਾਰੇ ਆਸ਼ਕ ਨੇ, ਤੁਹਾਡੇ ਪਿਆਰ ਕਰਨ ਵਾਲੇ ਨੇ, ਕੋਈ ਜ਼ਿੰਦਗੀ ਦੇ ਕੁਝ ਅਸੂਲ ਐਸੇ ਦੱਸੋ ਕਿ ਇਹਨਾਂ ਦੇ ਚੱਲਦੇ ਰਹੋ, ਦੁਨੀਆ ਵੀ ਸੌਰ ਜੇ ਆਖਰਤ ਵੀ ਸੌਰ ਜੇ। ਤੇ ਉਦੋਂ ਦਾ ਮੈਂ ਤੁਹਾਨੂੰ ਦੱਸੀ ਤੇ ਚਾਹ ਰਿਹਾ ਜਿਹੜਾ ਪ੍ਰੋਗਰਾਮ ਸ਼ੁਰੂ ਹੋਇਆ ਹਾਂਜੀ ਹਾਂਜੀ ਕਿ ਇੱਕ ਤੇ ਸਭ ਤੋਂ ਪਹਿਲੇ ਤੇ ਆ ਜਿਹੜਾ ਅੰਦਰ ਵਾਲਾ ਰੌਲਾ ਨੀਅਤ ਨੇਕ ਕਰੋ ਸਾਫ। ਬੁਖਾਰੀ ਸ਼ਰੀਫ ਦੀ ਪਹਿਲੀ ਹਦੀਸ ਵੀ ਹੈ ਵੀ ਸਾਰੇ ਇਹ ਇੱਕ ਮੇਨ ਤੇ ਹੈਗਾ ਕਿ ਅੰਦਰੋਂ। ਹਾਂ ਦੂਸਰਾ ਆਪਣੀਆਂ ਸੋਹਬਤਾਂ ਸਹੀ ਕਰੋ। ਵਾਹ ਮੈਂ 4 ਸੋਹਬਤਾਂ ਦੱਸਦਾ ਉਹਨਾਂ ਵੀ ਸਹੀ ਕਰ ਲਓ। ਵਾਹ ਨੇਕ ਲੋਕਾਂ ਦੀ ਸੋਹਬਤ ਇਖਤਿਆਰ ਕਰ ਲਓ ਜਿਹੜੀ ਅੱਜ ਅਸੀਂ ਨਹੀਂ ਕਰ ਰਹੇ। ਹਾਂ ਲੋਕਾਂ ਦੀ ਸੋਹਬਤ। ਨੰਬਰ 2 ਨੇਕ ਜਗ੍ਹਾ ਕੀ ਸੋਹਬਤ, ਥਾਵਾਂ ਦੀ। ਵਾਹ ਮਸਾਜਿਦ ਨੇ, ਮਦਾਰਸ ਨੇ, ਅੱਲਾ ਵਾਲਿਆਂ ਦੇ ਖਾਨਕਾਵਾਂ ਨੇ, ਡੇਰੇ ਨੇ। नेक जगह की सोबत, हाँ जी हाँ जी नेक लोगों की सोबत, नेक जगहों की सोबत। अगली नेक किताबों की सोबत, अच्छी किताबों की सोबत। मेरे सामने देखो जाके किताबां पईयां हदीस दियां बुजुर्गां ਦੀਆਂ ਉਹ ਮੈਂ ਉਹਨੂੰ ਦੇਖ ਲਵਾਂ ਤੇ ਮੇਰਾ ਦਿਲ ਬਦਲ ਜਾਂਦਾ। ਕਿਤਾਬਾਂ ਨੂੰ ਦੇਖ ਕੇ ਦਿਲ ਬਦਲਦਾ। ਤੁਸੀਂ ਮਾਸ਼ਾਅੱਲਾ ਇਹਨੇ ਪੜ੍ਹੇ ਲਿਖੇ ਜੀ ਇੱਕ ਗੱਲ ਦੀ ਤਾਇਦ ਕਰੋਗੇ। ਕਿਤਾਬਾਂ ਤੇ ਨੰਬਰ 4 नेक ख्यालात की सोबत। ये ख्याल सही नहीं तो फिर हर जगह तुसी आदमी बजाय खुद एक मैशर ख्याल है। आदमी बजाय खुद एक मैशर ख्याल है। हम अंजुमन समझते हैं खिलवत ही क्यों ना हो। ये 4 सोबत सही कर लो इंशाअल्लाह पटरी ते रहोगे। एक भी बिगड़ी तो निकल गए। तो बाकी ਸਿਆਣੇ ਕਹਿ ਗਏ ਨੇ ਜਿੱਥੇ ਆਵਣ ਜਾਵਣ ਹੋਵੇ ਰੱਖੀਏ ਪਾਕ ਨਿਗਾਹਾਂ ਤੇ ਕਾਬੇ ਵਾਂਗੂ ਤੱਕੀਏ ਉੱਥੇ ਰਹੀਏ ਵਾਂਗ ਭਰਾਵਾਂ। ਧੀ ਭੈਣ ਦੀ ਸ਼ਰਮ ਹਯਾ ਨਜ਼ਰ ਨਹੀਂ ਵੀ ਇਹ ਬੜੀ ਵੱਡੀ ਸ਼ਾਨ ਹੁੰਦੀ ਹੈ, ਬੜੀ ਵੱਡੀ ਇਹ ਅਜ਼ਮਤ ਹੁੰਦੀ ਹੈ ਤੁਹਾਡੀ ਨਜ਼ਰ ਦਾ। ਲੋਕ ਤੁਹਾਡੀ ਨਜ਼ਰਾਂ ਦੇਖਦੇ ਨੇ। ਅਸੀਂ ਕੈਨੇਡਾ ਜਾਣਾ ਨਾ ਸ਼ੁਰੂ 'ਚ ਉਦਾਰੇ ਉੱਥੇ ਉਹਨਾਂ ਦਾ ਕਲਚਰ ਹੈਗਾ ਲਿਬਾਸ ਕਿਸੇ ਨੇ ਪਾਇਆ ਨਹੀਂ ਪਾਇਆ ਤੇ ਪੂਰੀ ਟੀਮ ਜਿਹੜੀਆਂ ਨੇ ਯਕੀਨ ਕਰੋ ਮੇਰੀਆਂ ਅੱਖਾਂ ਨੂੰ ਦੇਖਦੀ ਸੀ। ਅਲਹਮਦੁਲਿਲਾ ਕਿ ਐ ਸਭ ਮੈਨੂੰ ਪਤਾ ਹੁੰਦਾ ਸੀ ਸਾਰੇ ਦੇਖ ਰਹੇ ਕਿ ਇਹਦੀ ਨਜ਼ਰ ਕਿੱਥੇ ਜਾਂਦੀ। ਉਹ ਸਰ ਤੁਹਾਨੂੰ ਆਪਣਾ ਅੱਗੂ ਹੀ ਸਮਝਦੇ ਹਨ। ਸਾਰੀ ਟੀਮ ਜਿਹੜੀ ਸੀ ਉਹ ਤੁਹਾਡੀ ਮੁਕੱਲਦ ਹੁੰਦੀ ਸੀ ਕਿ ਇਹਦੀ ਨਜ਼ਰ ਕਿੱਥੇ ਜਾਂਦੀ। ਤੁਹਾਡੀ ਫਿਰ ਉਹ ਪੈਰਵੀ ਕਰਦੇ ਹਨ, ਤਕਲੀਦ ਕਰਦੇ ਹਨ। ਕਹਿੰਦੇ ਇਹ ਕਿੱਧਰ ਜਾ ਰਹੀ ਹੈ। ਦੇਖੋ ਸਾਹਮਣੇ ਦੇਖਣ ਦੇ ਸਾਰੇ ਸਮਾਨ ਮੌਜੂਦ ਨੇ। ਹਾਂ ਵੀ ਐਂ ਸਾਰੇ ਦੇਖ ਰਹੇ ਨੇ। ਫਿਰ ਐਂਡ 'ਚ ਕਹਿਣਾ ਅਸੀਂ ਸਾਰੇ ਤਾਂ ਵਾਚ ਕਰ ਰਹੇ ਸੀ। ਮੈਂ ਕਿਹਾ ਯਾਰ ਅੱਲਾ ਜਿੱਤਾਂ ਦੇਣ ਵਾਲਾ। ਮੈਂ ਤੇ ਬਦ ਨਜ਼ਰ ਨਾ, ਮੈਂ ਤੇ ਭੈੜਾ ਵਾਂ, ਮੈਂ ਨਹੀਂ ਚੰਗਾ ਨਾ ਹੀ ਮੈਂ। ਮੈਨੂੰ ਪਤਾ ਅੱਲਾ ਤਾਲਾ ਮਾफ़ ਕਰ ਦੇ ਬਸ ਉਹਦੀ ਮਿਹਰਬਾਨੀ ਹੈ। ਉਹ ਗਾਲਿਬ ਦਾ ਸ਼ੇਰ ਨਹੀਂ ਹੈਗਾ ਕਿ ਸਾਡੇ ਇੱਕ ਬਜ਼ੁਰਗ ਫਰਮਾਉਂਦੇ ਨੇ ਕਿ ਐਸਾ ਸ਼ੇਰ ਸੁਭਾਨ ਅੱਲਾਹ ਕਹਿ ਗਏ ਨੇ रहमत अगर कबूल करे क्या बईद है। वाह वाह रहमत अगर कबूल करे क्या बईद है। शर्मिंदगी से उज़र ना करना गुनाह का। है ना कहीं क्या वजह सी तो मन नहीं कि माफ़ी दे चढ़न। मैं कि शीशे वेखना मैं कहना या अल्लाह तेरे बंदे का 0/0 आ गया ही। तेरे बंदे का 0/0 ਤੇ ਹੁਣ ਆਪ ਹੀ ਕੁਛ ਕਰਨਾ। ਮੇਰੇ ਨਾਲ ਤੇ ਸਾਰਾ ਮੇਰੇ ਨਾਲ ਕੋਈ ਨੇਕੀ ਨਹੀਂ ਜਿਹੜੀ ਮੈਂ ਵਿਖਾ ਸਕਾਂ। ਮੈਂ ਜ਼ੀਰੋ ਮਾਫ ਤੇਰੇ ਮੈਨੂੰ ਉਹ ਮੈਂ ਇਹ ਵੀ ਵਾਕਿਆ ਸੁਣਾਉਣਾ ਨਾ। ਇੱਕ ਵਾਰੀ ਆਪਣਾ ਸਕੂਲ ਟੈਸਟ ਸੀ ਜੀ ਐਂਟਰੀ ਟੈਸਟ। ਉਹ ਭਰਾ ਮੇਰਾ ਪਾਸ ਹੋ ਗਿਆ, ਮੈਂ ਫੇਲ ਹੋ ਗਿਆ 8th ਕਲਾਸ 9th ਜਾਣਾ ਸੀ। तो मैं हेड मास्टर साहब को गया तो वो कहते वो तुम्हारा तो 0 है। मैं कहा सर वो तुम्हारा 0 चलो भाई मैं बाहर गया कि अब्बा जी आ रहे थे की बने। मैं कहा अब्बा जान खुद ही पूछो। मेरा गया कमरे हेड मास्टर साहब फरमाते गुलाम रसूल साहब वो भी फौत हो गए। आपके बेटे का तो 0 है। उन्होंने कहा जी 0 है तो फिर क्या हुआ भाई, बच्चा 0 आ गया तो क्या हो गया। मैंने आपके ही इदारे में दाखिल कराना, ये बहुत अच्छा इदारा है।
आपने सुना नहीं जीरो है, उन्होंने कहा जी फिर क्या हो, जीरो तो आ गया, आप इंसान है, गलती नहीं। 5-6 बारी क्या रहा, तो कहते अच्छा बुलाओ इकबाल को। एक मास्टर ने बुलाया, तो उन्होंने मेरा टेस्ट लिया, अब्बा जी वो मैं पास हो गया। तो उन्होंने कहा अच्छा, और मेरे अब्बा जी ने कहा जो इसको आता है वो बता दें। मैं सुन लिया। तो मैं ना फिर कई साल बाद यह सोच आ गया, मैं कहा यार मेरा दुनिया के अब्बा जी सी ਤੇ ਬਰਦਾਸ਼ਤ ਨਾ ਕਰ ਸਕੇ ਕਿ ਅੱਛੇ ਅਦਾਰੇ 'ਚ ਨਾ ਦਾਖਲ ਹੋਏ, ਤੇ ਕੱਲ क़यामत ਨੂੰ ਜੇ अल्लाह ताला ने कहा साढ़े प्यारे आका सल्लल्लाहु अलैहि वसल्लम कि आपके उम्मती का ज़ीरो है, अल्लाह ਤੇ ਜੇ ਉਹ ਨਹੀਂ ਬਰਦਾਸ਼ਤ ਕਰ ਸਕੇ ਅੱਬਾ ਜੀ, हाँ तो सरकार ने रहमतुल्लिल आलमीन ने किथे बर्दाश्त ਭਾਵੇਂ ਜ਼ੀਰੋ हाँ हाँ ਮੈਨੂੰ जन्नत दाखिल करो। अल्लाह 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 सुभान अल्लाह जी, सुभान अल्लाह सरकार। मगर एक सानू भी ख्याल रखना चाहिए कि 11 जुलहज ਨੂੰ मेरे आका अलैहिस्सलाम ने फरमाया जिदा मफहूम है कि ऐ मेरी उम्मत, क़यामत में मुझे अल्लाह के सामने शर्मिंदा ना कराना। अल्लाह अल्लाह जिमें मामा कहनी बेटे तेरे नान कहनी मेरी बड़ी इज्जत है, बाप कहते एक ख्याल बस मैं साड़ी यही दुआ है। हुआ प्यारिओ, जनाब जवाद वसीम साहब ने बड़ियां ही प्यारियां गल्लां कीतियां, बड़ियां अच्छियां सानू नसीहतां दित्तियां। उन्हां जिहड़ियां 4 सोबतां नेक इख्तियार करन दा जिहड़ी टिप दित्ती है, इस असूल ते कारबंद हो के असी अल्लाह पाक दे करम नाल अपनी दीन भी अपनी दुनिया भी सुधार सकने। सोबत का बड़ा ही असर होंदा है। ताइयों तो किसी शायर ने आखिया सी भई चंगियां दे लड़ लग के मेरी झोली फुल पे, ते मंदियां दे कुल बह के मेरे अगले भी डुल गए। बिल्कुल सही फरमाया है, बिल्कुल सही ताकीद की है, नसीहत सानू कीती है। सानू इन्हां दे नाल जे प्यार है तो इन्हां दी इस गल दे उत्ते भी अमल करना चाहिए है, क्योंकि इहदे विच ही साडा दीनी दुनियावी फायदा ते भलाई है। इहदे नाल ही हुण असीं तुहाडे कोलों इजाज़त चाहांगे। जनाब जवाद वसीम साहब का भी बड़ा बड़ा शुक्रिया तहे दिल तो, दिल दीआं डूंघाइयां तो अदा करने आ। अला वी यार हवाले रब दे ते मेले 4 दिनां दे, उस दिन ईद मुबारक होसी जिस दिन फिर मिलांगे, रब राखा ते अल्लाह बेली। ओ चल मेले नू चली रौनक हो जाऊं